ਆਪਣਾ 68 ਮਾਡਲ ਜੀ। 68 ਮਾਡਲ 68 ਮਾਡਲ ਸਾਡੇ ਕੋਲ 3 ਟਰੈਕਟਰ ਨੇ ਜੀ। ਅੱਛਾ 68 ਤੇ 70 ਮਾਡਲ। ਹਾਂ ਇਹ ਜਰਮਨੀ ਦੇ ਟਰੈਕਟਰ ਨੇ ਜੀ। ਅੱਛਾ ਕਿਤੇ ਅਯੂਬ ਦੌਰ ਚ ਆਏ ਸਨ। ਤੇ ਆ ਪਟਾਰੀ ਆ ਦੀ ਹਾਂਜੀ ਇਹ ਜੀ ਕੂਲਰ। ਇਹ ਕਾਹਦੇ ਵਾਸਤੇ ਹੈ ਦਾਤਰੀ ਦੂਤਰੀ ਰੱਖਣੀ? ਹਾਂਜੀ ਸਮਾਨ ਸਮੂਨ ਕੁਛ ਐ ਰੱਖਣੀ। ਅੱਛਾ ਲਓ ਜੀ ਪਟਾਰੀ ਦਿੱਤੀ ਹੋਈ ਹੈ ਜੀ। ਨਵੇਂ ਟਰੈਕਟਰ ਨੇ ਤਾਂ ਇਹ ਸ਼ੈ ਹੈ ਹੀ ਨਹੀਂ। ਆਏ ਹੁਣ ਫੋੜ ਆਣ ਅੱਛਾ ਪੌੜਾ ਜੀ। ਆਏ ਹਾਂ ਹਾਂ ਆਏ ਉਤਲੀ ਪੜਛੀ ਪੜਛੀ ਆਏ ਗਰਾਰੀਆਂ ਨੇ ਹਾਂ ਆ ਇਹਦੀ ਚੱਕਲੀ ਹੈ। ਅੱਛਾ ਆ ਚੱਕਲੀ ਆ ਮਧਿਆਨ ਹੈ ਵਿੱਚ ਮਧਿਆਨ ਆ ਗੱਦੀ ਹੈ ਗਾਦੀ ਆ ਉਤਲੀ ਕਾਂਜਣ ਹੈ। ਅੱਛਾ ਜੀ ਜਲਸਾ ਕਰਦੇ ਨੇ ਹਾਂ ਟੱਗਿਆਂ ਦਾ। ਕਿੰਨੇ ਟੱਗੇ ਕਾਫੀ ਆ ਜਾਂਦੇ ਨੇ ਕਮ ਸੇ ਕਮ 10 20 ਜੋਗਾ 25 ਸਰਗੋਦੇ ਤਾਂ ਸਰਗੋਦੇ ਤੱਕ ਟੱਗੇ ਆਉਂਦੇ ਨੇ। ਅੱਛਾ ਚੰਗ ਸਰਗੋਦਾ ਕਮਾਲੀਆ ਬੱਲੇ ਇਧਰੋਂ ਡਿਸਕੋਡ ਤੋਂ ਅੱਗੋਂ ਹੋ ਗਿਆ ਕਾਫੀ ਆਉਂਦੇ ਨੇ ਬੜੇ ਟੱਗੇ। ਪੂਰੇ ਪਾਕਿਸਤਾਨ ਚ ਆਉਂਦੇ ਜੀ। ਹਾਂਜੀ ਅੱਛਾ ਗਰਮੀ ਦਾ ਫਲ ਇਹ ਵੀ 4 ਪੈਸੇ ਦੇ ਜਾਂਦਾ। ਹਾਂਜੀ ਹਾਂਜੀ ਬੰਦਾ ਮਿਹਨਤ ਕਰੇ ਤੇ ਪੈਸੇ ਦੇ ਜਾਂਦਾ। ਤੇ ਇਸ ਟਾਈਮ ਇਹ ਪੇਟੀ ਕਿੰਨੇ ਕਿਲੋ ਦੀ ਹੈ? ਇਹ ਇਸ ਟਾਈਮ ਜਿਹੜਾ 8 ਤੋਂ 10 ਕਿਲੋ ਹੈ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਕੱਦ ਕੱਦੀ ਓਲੇ ਕੰਧਾਰ ਓਲੇ। ਜਿਹੜੀ ਸ਼ੈ ਅੱਖਾਂ ਨੂੰ ਦਿਸੇ ਨਾ ਅੱਖਾਂ ਤੋਂ ਦੂਰ ਹੋਵੇ ਫਿਰ ਚਾਹੇ ਉਹ ਕੰਧਾਰ ਪਈ ਹੋਵੇ ਇੱਕੋ ਬਰਾਬਰ ਆ। ਵੀ ਅੱਖਾਂ ਤੋਂ ਦੂਰ ਹੋਵੇ ਦਿਸੇ ਨਾ ਭਾਵੇਂ 10 ਫੁੱਟਾਂ ਤੇ ਪਈ ਆ। ਸਿਆਣੇ ਕਹਿੰਦੇ ਕੰਧ ਪਿੱਛੇ ਪਰਦੇਸ ਹੁੰਦਾ। ਇਦਾਂ ਹੀ ਜਿਹੜੀ ਸ਼ੈ ਅੱਖਾਂ ਦੇ ਅੱਗੇ ਆ ਜਾਵੇ ਜਿਹੜੀ ਸ਼ੈ ਅੱਖਾਂ ਦੇ ਅੱਗੇ ਆ ਜਾਵੇ ਤੇ ਉਹ ਫਿਰ ਚਾਹੇ ਕੰਧਾਰ ਵਾਲੀ ਹੋਵੇ ਚਾਹੇ 100 ਸਾਲ ਪੁਰਾਣੀ ਹੋਵੇ ਜਿੰਨੀ ਵੀ ਪੁਰਾਣੀ ਹੋਵੇ ਜਦੋਂ ਅੱਖਾਂ ਦੇ ਮੂਹਰੇ ਆ ਜਾਵੇ ਤਾਂ ਫਿਰ ਉਹ ਇਦਾਂ ਹੀ ਆ ਜਿਵੇਂ ਅੱਜ ਦੀ ਗੱਲ ਆ। ਤੁਹਾਨੂੰ ਇਦਾਂ ਹੀ ਇੱਕ ਸ਼ੈ ਜਿਹੜੀ ਬੜੀ ਪੁਰਾਣੀ ਦਿਖਾਉਣ ਵਾਸਤੇ ਅਸੀਂ ਇਸ ਟਾਈਮ ਖਲੋਤੇ ਹਾਂ ਜੀ। ਟਰੈਕਟਰ ਜਿਹੜਾ ਤੁਸੀਂ ਸਾਡੇ ਮਗਰ ਦੇਖ ਰਹੇ ਹੋ ਇਸ ਟਰੈਕਟਰ ਦੀ ਦਾਸਤਾਨ ਕੀ ਹੈ ਜੀ ਉਹਨਾਂ ਨੂੰ ਪੁੱਛਾਂਗੇ। ਹੇਠਾਂ ਆ ਜਾਓ ਜੀ। ਹਾਂਜੀ ਤੇ ਅਸੀਂ ਖਸੂਸੀ ਸ਼ੁਕਰਗੁਜ਼ਾਰ ਹਾਂ ਜੀ ਆਪਣੇ ਭਰਾ ਆਸਫ ਸਾਹਿਬ ਦੇ ਜੀ ਸਾਬਕਾ ਕਬੱਡੀ ਪਲੇਅਰ ਜੀ ਪਾਕਿਸਤਾਨ ਵਾਪੜਾ ਤੇ ਇਹਨਾਂ ਨੇ ਇੱਥੇ ਤੱਕ ਸਾਨੂੰ ਪਹੁੰਚਾਇਆ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਇਹ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਅਮਜਦ। ਅਮਜਦ ਸਾਹਿਬ। ਹਾਂਜੀ ਅੱਛਾ ਅਮਜਦ ਸਾਹਿਬ ਬੜੀ ਤੁਸੀਂ ਸ਼ੈ ਸਾਂਭ ਕੇ ਰੱਖੀ ਹੈ ਜੀ ਤੇ ਕਿਆ ਤੋਹਫਾ ਹੀ ਹੈ ਜੀ ਇਹ? ਬਸ ਜੀ ਐਵੇਂ ਹੀ ਗੱਲ ਹੈ ਸ਼ੌਕ ਹੀ ਹੈ ਇੱਕ। ਹਾਂ ਹਾਂ ਇਹ ਆਪਣਾ 68 ਮਾਡਲ ਜੀ। 68 ਮਾਡਲ 68 ਮਾਡਲ ਸਾਡੇ ਕੋਲ 3 ਟਰੈਕਟਰ ਨੇ ਜੀ। ਅੱਛਾ 68 ਤੇ 70 ਮਾਡਲ। ਹਾਂ ਇਹ ਜਰਮਨੀ ਦੇ ਟਰੈਕਟਰ ਨੇ ਜੀ। ਅੱਛਾ ਕਿਤੇ ਅਯੂਬ ਦੌਰ ਚ ਆਏ ਸਨ। ਅੱਛਾ ਹਾਂਜੀ ਥੋੜੇ ਹੀ ਆਏ ਸੀ ਇਹ? ਕੋਈ ਤਾਂ ਚੰਦ ਹੀ ਆਏ ਸਨ ਜੀ। ਹੂੰ ਬਾਅਦ ਦੇ ਵਿੱਚ ਕੋਈ ਨਹੀਂ ਅਸੀਂ ਤਾਂ ਇੰਜ ਰੱਖੇ ਨੇ ਜੀ ਉਦੋਂ ਦੇ 3 ਟਰੈਕਟਰ ਨੇ ਸਾਡੇ ਕੋਲ। ਅਸੀਂ ਇਹਨਾਂ ਨਾਲ ਹੀ ਕੰਮ ਸਾਰਾ ਕਰਨੇ ਜੀ ਜ਼ਿਮੀਂਦਾਰ। ਇਹਦੀ ਕੀ ਖਸੂਸੀਅਤ ਆ ਜੀ ਦੂਏ ਟਰੈਕਟਰਾਂ ਤੋਂ ਇਹ ਟਰੈਕਟਰ ਵੱਖਰੇ ਕਿਵੇਂ ਆ ਜੀ? ਇਹਨੂੰ ਜੀ ਇੱਕ ਤੇ 에ਅਰ ਕੂਲਰ ਇਹਦੇ 'ਚ ਪਾਣੀ ਦਾ ਨਿਜ਼ਾਮ ਨਹੀਂ ਹੈਗਾ। ਦੂਸਰਿਆਂ ਨੂੰ ਵਾਟਰ ਬਾਡੀਆਂ ਹੁੰਦੀਆਂ ਨੇ। ਆਹੋ ਉਹ ਰੇਡੀਏਟਰ ਰੇਡੀਏਟਰ ਹੈ ਨਹੀਂ ਇਹਦੇ 'ਚ ਉਹ ਨਹੀਂ ਹੈਗਾ ਜੀ। 에ਅਰ ਕੂਲ ਇੰਜਨ ਨੇ ਜੀ। ਬੱਲੇ। ਤੇ ਦੂਸਰਾ ਜੀ ਕੰਮ ਸਾਰੇ ਨਾਲ ਦੂਸਰੇ ਨਾਲੋਂ ਜ਼ਿਆਦਾ ਸਾਡਾ ਤੇ ਕਰਦੇ ਨੇ। ਅੱਛਾ ਇਹ ਹੁਣ ਤੁਸੀਂ ਇਹਦੇ ਤੇ ਲੇਬਲ ਕਰ ਰਹੇ ਹੋ? ਹਾਂਜੀ ਲੈਵਲ ਕਰਨੇ ਆ ਜੀ। ਤੇ ਤੇ ਜਿਹੜਾ ਸਾਡੇ ਕੋਲ 3 ਟਰੈਕਟਰ ਨੇ ਜੀ। ਇਹ ਪੱਕਾ ਹੀ ਲੈਵਲ ਦੇ ਵਿੱਚ ਤੇ ਕੋਈ 8-9 ਸਾਲਾਂ ਤੋਂ ਇਹ ਲੈਵਲ ਦੇ ਵਿੱਚ। ਇਹਦੇ ਗੇਅਰ ਦਿਖਾਇਓ ਜੀ ਇੱਥੇ ਲੱਗੇ ਆ ਕੇ। ਗੇਅਰ ਜੀ ਦੂਸਰੇ ਤਰ੍ਹਾਂ ਹੀ ਨੇ ਜਿਵੇਂ ਦੂਜੇ ਦੇ ਹੁੰਦੇ ਨੇ। ਅੱਛਾ ਇਹ 2 ਗੇਅਰ ਆ ਜੀ? ਹਾਂਜੀ ਜਿਵੇਂ ਦੂਸਰੇ ਟਰੈਕਟਰ ਦੇ ਸਿੱਧੇ ਹਾਂਜੀ ਹਾਂਜੀ। ਹੂੰ ਤੇ ਤੁਸੀਂ ਜਦੋਂ ਅਯੂਬ ਦੌਰ 'ਚ ਤੁਸੀਂ ਲਿਆ ਇਹ ਸਾਡੇ ਵੱਡਿਆਂ ਜੀ ਕਿਤੇ ਲਿਆ। ਅੱਛਾ ਸਾਂਭ ਕੇ ਰੱਖਿਆ? ਹਾਂਜੀ ਸਾਂਭ ਕੇ ਰੱਖਿਆ। ਹੂੰ ਤੇ ਇਹ ਕਿੰਨੀ ਇਹਦੀ ਤਾਕਤ ਕਿੰਨੀ ਬਣਦੀ? ਇਹ 75 ਹਾਰਸ ਪਾਵਰ। ਅੱਛਾ ਹਾਂਜੀ ਉਸ ਦੌਰ ਦਾ। ਹਾਂਜੀ ਜਿਹੜੇ ਕੰਮ ਜੀ ਪਾਓ ਨਾ। ਪਲੰਜਰੀ ਹਾਂਜੀ ਪਲੰਜਰੀ ਪੰਪ ਨੇ ਜੀ। ਅੱਛਾ ਪਲੰਜਰੀ ਪੰਪ ਆ। ਹਾਂਜੀ ਵਾਹ ਬਈ। ਤੇ ਆ ਬਾਡੀ ਉੱਤੋਂ ਲੱਥ ਜਾਂਦੀ? ਲੱਥ ਜਾਂਦੀ ਜੀ ਉਹ ਖੋਲ੍ਹੇ ਉਹ ਤੋਂ ਸਾਰੀ ਉਹ ਚੋਂ ਖੋਲ੍ਹਣੀ ਪੈਣੀ। ਅੱਛਾ ਨਟ ਖੋਲਦੇ ਨਟ ਪੈਂਦੇ ਖੋਲ੍ਹਦੇ। ਇਦਾਂ ਨਹੀਂ ਖੜੀ ਨਹੀਂ ਹੁੰਦੀ? ਹਾਂਜੀ ਐਵੇਂ ਨਹੀਂ ਇਧਰੋਂ ਇੱਥੋਂ ਖੋਲ ਕੇ ਨਾ ਚੁੰਨੀਆਂ ਲੱਗੀਆਂ ਹੁੰਦੀਆਂ। ਆ ਕੀ ਆ ਜੀ ਜਿਹੜਾ ਇਹ 에ਅਰ ਕੂਲਰ ਜੀ ਇਹਦਾ। ਇਹਨੇ ਠੰਡਾ ਰੱਖਣਾ ਇੰਜਨ ਨੂੰ। ਅੱਛਾ ਹਾਂਜੀ ਦੇਖੋ ਜੀ ਇਹ ਕੈਸਾ ਲੋਹਾ ਹੋਣਾ ਕਿ ਇਹਦੇ 'ਚ ਉਹਨਾਂ ਨੇ ਉਸ ਟਾਈਮ ਪਾਣੀ ਵਾਲਾ ਹੈ ਹੀ ਨਹੀਂ। ਇਹਦੇ 'ਚ ਨਿਜ਼ਾਮ ਹੈ ਹੀ ਨਹੀਂ ਪਾਣੀ ਵਾਲਾ। ਰੇਡੀਏਟਰ ਹੀ ਹੈ ਨਹੀਂ ਕਿਤੇ ਪੈਂਦਾ ਹੀ ਨਹੀਂ ਪਾਣੀ। ਹਾਂਜੀ ਤੇ ਕੈਸਾ ਪੱਕਾ ਲੋਹਾ ਹੋਣਾ ਵੀ ਇਹਨੂੰ ਹਵਾ ਹੀ ਠੰਡਾ ਰੱਖਦੀ ਹੈ? ਹਾਂਜੀ ਹਵਾ ਨਾਲ ਠੰਡਾ। ਅੱਛਾ ਅੱਗੋਂ ਹਵਾ ਫੜਦਾ ਤੇ ਫਿਰ ਪੂਰੇ ਤੇ ਹਵਾ ਹੀ ਹਾਂਜੀ ਫਿਰ? ਇਹ ਹਵਾ ਉਹਦੇ ਵਿੱਚ ਆਉਂਦੀ ਹੈ। ਹਵਾ ਨਾਲ ਹੀ ਇਹਨੂੰ ਕੂਲਰ ਕਰਦਾ ਜੀ। ਤੇਲ ਨੂੰ ਠੰਡਾ ਕਰਕੇ ਤੇ ਇੰਜਨ ਨੂੰ ਤੇਲ ਦੇਣਾ ਇਹਨੂੰ। ਹੂੰ ਤੇ ਜਿਹੜੀਆਂ ਸ਼ੈਵਾਂ ਇਹਦੀਆਂ ਉਸ ਦੌਰ ਦੀਆਂ ਉਹ ਇਹਦੀਆਂ ਹੀ ਚੱਲੀਆਂ ਆ ਰਹੀਆਂ? ਇਹ ਜੀ ਇੰਜਨ ਆ ਇਹਦੇ ਚ ਬਦਲਿਆ ਸੀ। ਇੰਜਨ ਦਾ ਸਮਾਨ ਲਾਹੌਰੋਂ ਨਵਾਂ ਮਿਲ ਜਾਂਦਾ ਜੀ। ਅੱਛਾ ਮਿਲ ਜਾਂਦਾ ਇਹਦਾ? ਮਿਲ ਜਾਂਦਾ ਇਹਦਾ। ਇੰਜਨ ਨਵਾਂ ਬੰਨਿਆ ਸੀ? ਇੰਜਨ ਬੰਨਿਆ ਵੀ ਅਸੀਂ ਇੰਜਨ ਹੀ ਆਇਆ ਮੰਗਵਾਇਆ ਸੀ ਇਹਨਾਂ ਵਿੱਚੋਂ ਜਿਹੜਾ। ਅੱਛਾ ਇਸੇ ਦਾ ਹੀ ਮਿਲਿਆ ਹੈ? ਇਸੇ ਦਾ ਹੀ ਮਿਲਦਾ ਹੈ। ਵਾਹ ਹਜੇ ਤੱਕ ਲਾਹੌਰੋਂ ਮਿਲਦਾ? ਸਮਾਨ ਹਾਂਜੀ ਮਿਲਦਾ। ਜਿਹੜੇ ਵਾਈਬ੍ਰੇਟਰ ਆਉਂਦੇ ਨਾ ਸੜਕਾਂ ਦੇ ਪੱਕੀ ਸੜਕ ਨੂੰ ਆ ਕੁੱਟਣ ਵਾਲੇ ਆਪਣਾ ਜਿਹਦੇ ਨਾਲ ਪੱਕੀ ਸੜਕਾਂ ਬਣਦੀਆਂ ਵਾਈਬ੍ਰੇਟਰ ਉਹ ਵੀ ਇਹੀ ਆਉਂਦਾ ਜਰਮਨੀ ਦਾ ਹੀ। ਆਜ਼ਾਨ ਹੋ ਲੈਣ ਦੇ ਬਟਨ ਦਾ।
ਖੂਬੀਆਂ ਜੀ ਇਹਦੀ ਕਿਹੜੀਆਂ ਪੁੱਛੀਏ, ਸਾਰਿਆਂ ਤੋਂ ਵੱਡੀ ਖੂਬੀ ਤੇ ਇਹੀ ਹੈ ਵੀ ਸਨ 68 ਦਾ ਹਜੇ ਤੱਕ ਤੁਰਿਆ ਫਿਰਦਾ। ਹਾਂਜੀ ਐਵੇਂ ਹੀ ਗੱਲ ਜੀ। ਅੱਛਾ ਇੱਕ ਦੇਖਿਆ ਨਾ ਜੀ ਵੀ ਸਾਡੇ ਨਾਲ ਜਿਹੜੇ ਹੁਣ ਨਵੇਂ ਟਰੈਕਟਰ ਆਏ ਆ ਉਹ ਪੈਸੇ ਵੀ ਇੰਨੇ ਲੈਂਦੇ ਆ ਜੀ, ਤੇ ਉਹ ਕਿਤੇ ਵੱਡੀ ਟਰਾਲੀ ਪਾ ਲਈਏ, ਗੰਨਾ ਬਹੁਤਾ ਲੱਦ ਲਈਏ ਤੇ ਉਹ ਮੂੰਹ ਅੱਡ ਕੇ ਪਏ ਹੁੰਦੇ ਐਵੇਂ ਆ, ਗੱਲ ਕਿਤੋਂ ਪਿੱਛੋਂ ਪਾਟ ਜਾਂਦੇ ਆ, ਕਿਤੇ ਟੂਬ ਪਾਟ ਗਈ, ਤੇ ਵਿਚਾਲਿਓਂ ਦੋ ਹੋਏ ਦੇਖੇ, ਹੋਏ ਵੇਖੇ ਐਵੇਂ ਜੀ। ਵਿਚਾਲਿਓਂ ਪਾਟੇ ਵੀ ਸੀ ਟਰੈਕਟਰ ਦੇਖੇ, ਵੱਡੇ ਟਰੈਕਟਰ। ਹਾਂਜੀ ਤੇ ਇਹਦਾ ਕੀ ਹਿਸਾਬ ਕਿਤਾਬ? ਅਸੀਂ ਤੇ ਜੀ ਬੜਾ ਇਹਦੇ ਨਾਲ ਕਮਾਦ ਦਾ ਵੀ ਬੜਾ ਕੰਮ ਕੀਤਾ ਜੀ। ਅੱਛਾ। ਜ਼ਿਮੀਂਦਾਰ ਦੇ ਸਾਰੇ ਕੰਮ ਹੀ ਅਸੀਂ ਇਹਦੇ ਨਾਲ ਕੀਤੇ ਨੇ, ਹਾਂ, ਲੇਕਿਨ ਇਹ ਸਾਡੇ ਵਾਸਤੇ ਤੇ ਇੰਜ ਵੀ ਜਿਵੇਂ 385। ਵਾਹ ਵਾਹ ਵਾਹ। ਹਾਂਜੀ ਤੇ ਇਹਦਾ ਕਿੰਨਾ ਕੁ ਤੇਲ, ਕਿੰਨਾ ਕੁ ਸਾੜਦਾ? ਤੇਲ ਜੀ 640 ਜਿੰਨਾ ਰੂਟੀਨ ਚ ਆਮ ਜਿਹੜੇ ਦੂਸਰੇ ਟਰੈਕਟਰਾਂ ਜਿੰਨਾ ਅੱਛਾ ਉਨਾ ਹੀ ਹੈ ਇਹ। ਉਹਨਾਂ ਹੀ ਜੀ। ਹੂੰ। ਤੇ ਆਹ ਦਾ ਸਲੈਂਸਰ ਆ? ਹਾਂਜੀ ਇਹ ਭੱਠੀ ਸਿਸਟਮ ਇੰਜ ਬਣਾ ਕੇ ਤੇ ਉਹਨਾਂ ਸਲੈਂਸਰ ਲਾਇਆ ਹੋਇਆ। ਨਹੀਂ ਆਵਾਜ਼ ਘਟਾਉਣ ਵਾਸਤੇ ਜਾਂ ਕੀ ਭੱਠੀ? ਹਾਂਜੀ ਉਹ ਭੱਠੀ ਮਤਲਬ ਉਧਰੋਂ ਉਹਨੂੰ ਕਰਕੇ ਨਾ ਇਹਨੂੰ ਜਿਹੜਾ ਜੈਨੂਨ ਆਉਂਦਾ ਸੀ ਉਹ ਥੱਲੇ ਜੀ ਸਲੈਂਸਰ ਆਉਂਦਾ ਹੁੰਦਾ ਸੀ, ਅੱਛਾ ਅੱਛਾ ਉੱਤੇ ਸਲੈਂਸਰ ਹੀ ਨਹੀਂ ਸੀ ਇਹਨਾਂ ਦਿੱਤਾ। ਠੀਕ, ਜਿਹੜਾ ਪਹਿਲੇ ਆਇਆ ਉਹ ਥੱਲੇ ਸਲੈਂਸਰ ਸੀ ਇਹਦਾ। ਥੱਲੇ ਸੀਗਾ। ਹਾਂਜੀ ਬਾਕੀ ਹਿੱਸਾ ਬਹੁਤ ਤਗੜਾ ਜੀ। ਹੁਣ ਤੇ ਜੀ ਉਂਝ ਹੀ ਲੋਹਾ ਵੇਖੋ ਜੀ ਇੰਨਾ ਅਰਸਾ ਹੋ ਗਿਆ ਹਾਂਜੀ ਚੱਲ ਕੇ ਤਾਂ। ਚੱਲ ਕੇ ਨਹੀਂ ਜੀ, ਬੜੀ ਗੱਲ ਆ। ਬਾਕੀ ਅਸੀਂ ਬੜਾ ਵਾਇਆ ਜੀ ਇਹਨੂੰ, ਇੰਨਾ ਕੁਝ ਚਲਾਇਆ। ਹਾਂ। ਤੇ ਆ ਪਟਾਰੀ ਆ ਦੀ? ਹਾਂਜੀ ਇਹ ਜੀ ਕੂਲਰ। ਇਹ ਕਾਹਦੇ ਵਾਸਤੇ ਹੈ? ਦਾਤਰੀ ਦੂਤਰੀ ਰੱਖਣੀ? ਹਾਂਜੀ ਸਮਾਨ ਸਮੂਨ ਕੁਛ ਸ਼ਾਇਦ ਰੱਖਣੀ। ਅੱਛਾ ਲਓ ਜੀ, ਪਟਾਰੀ ਦਿੱਤੀ ਹੋਈ ਹੈ ਜੀ। ਨਵੇਂ ਟਰੈਕਟਰ ਨੇ ਤਾਂ ਇਹ ਸ਼ੈ ਹੈ ਹੀ ਨਹੀਂ। ਅੱਛਾ ਚਾਹੇ ਇੱਥੇ ਰੋਟੀ ਆਪਣੀ ਆਏ ਜੋ ਨਾ, ਚੀਜ਼ ਮਰਜ਼ੀ ਰੱਖ ਲਓ ਜੀ। ਰੋਟੀ ਰੱਖ ਲਓ ਇੱਥੇ, ਮਰੱਬੇ ਜਾ ਕੇ ਜਦੋਂ ਵਿਹਲੇ ਹੋਏ ਖਾ ਲਈ ਹੈ। ਹਾਂਜੀ ਹਾਂਜੀ ਤੇ ਮਗਰਲੇ ਪਾਸੇ ਆ ਦੇਖੋ ਨਾ, ਇਹਦਾ ਰਿਮ ਵੀ ਆ ਸ਼ੈ ਹੁਣ ਲੱਭਦੀ ਨਹੀਂ ਅੱਜ ਜੀ। ਤੱਕ ਵੇਖੋ ਜੀ ਕਿਸੇ ਪਾਸੇ ਕੋਈ ਇਹਨੂੰ ਜਿਹੜੇ ਰਿਮ ਹੁਣ ਨਵੇਂ ਆਏ ਨੇ ਉਹਨਾਂ ਦੇ ਉੱਤੇ ਮਗਰਾਟ ਹੀ ਉਂਝ ਮੁੱਕ ਜਾਂਦੇ ਹੁੰਦੇ ਨੇ। ਇਹ ਵੇ ਕੋਈ ਪਹਿਲੇ ਬੰਦੇ ਦੇ ਬਹਿਣ ਵਾਸਤੇ ਉੱਤੇ ਉਹਨਾਂ ਨੇ। ਇਹ ਮਗਰਾਟ ਅਸਲ ਹੈ ਇਹਦਾ? ਹਾਂ ਜੈਨੂਨ ਜਿਹੜਾ ਪਹਿਲੇ ਆਇਆ ਜੀ। ਦੇਖੋ ਇਹ ਸਾਡੇ ਟਰੈਕਟਰਾਂ ਦੇ ਨਵੇਂ ਜਿੰਨੇ ਵੀ ਮਾਡਲ ਆ ਨਾ, ਹਿੱਲ ਕੇ ਨਾ ਮਗਰਾਟ ਪਾੜ ਜਾਂਦੇ। ਹਾਂਜੀ ਲੋਹਾ ਹੀ ਬੜਾ ਕੀਮਤੀ ਲੱਗਾ। ਤੇ ਇਵੇਂ ਜਿਵੇਂ ਰੇਲ ਗੱਡੀ ਦਾ ਲੋਹਾ ਨਹੀਂ ਹੁੰਦਾ, ਰੇਲ ਗੱਡੀ ਵਾਲਾ ਹੀ ਆ ਬਾਬਾ। ਪੱਕਾ ਲੋਹਾ ਹੀ ਆ। ਹਾਂ ਉਦੋਂ ਜਾਂ ਰੇਲ ਗੱਡੀ ਬਣਦੀ ਸੀ ਜਾਂ ਇਹ ਬਣਦਾ ਸੀ। ਹਾਂਜੀ ਹੂੰ। ਤੇ ਜਿਹੜੀ ਇਹਦੀ ਅੱਗੇ ਇੱਕ ਅੱਖ ਆ ਇਹਦੀ, ਹਾਂਜੀ ਜਿਹੜੀ ਅੱਗੇ ਲਾਈਟ ਆ, ਹਾਂਜੀ ਉਹ ਜਗਦੀ ਆ? ਹਾਂਜੀ ਜਗਦੀਆਂ ਜੀ। ਨਹੀਂ ਇੱਕ ਆ ਨਾ ਅੱਗੇ। ਨਹੀਂ ਜੀ ਦੋਵੇਂ ਜੈਨੂਨ ਇਹਨੂੰ ਇੱਥੇ ਆਉਂਦੀਆਂ ਹੁੰਦੀਆਂ ਹਨ ਜੀ, ਇੱਥੇ ਲੱਗੀਆਂ ਹਨ ਲਾਈਟਾਂ ਇੱਥੇ। ਅੱਛਾ ਇਹ ਫਿਰ ਅਸੀਂ ਲਾ ਕੇ ਤੇ ਅੱਗੇ ਲਾ ਅੱਛਾ, ਦਿੱਤੀਆਂ। ਆਹ ਲਾਈਟਾਂ। ਇੱਥੇ ਲਾਈਟਾਂ ਸੰਨਾ ਜਿਆ ਹਾਂ। ਇਹ ਇੱਥੇ ਅਸੀਂ ਲਾਤੀਆਂ ਜੀ। ਅੱਛਾ ਆ ਮੂੰਹ ਆ ਕੀ? ਅੱਛਾ ਮੈਂ ਤਾਂ ਕਿਹਾ ਇੱਕ ਆ ਅੱਖ ਦੀ, ਇਹ ਕਾਹਦੇ ਵਾਸਤੇ? ਇਹ ਹਵਾ ਬਸ ਵਾਸਤੇ? ਇਹ ਹਵਾ ਵਾਸਤੇ। ਹੂੰ। ਵਾਹ ਬਈ ਵਾਹ। ਤੇ ਧੱਕਾ ਤੁੱਕਾ ਜਿਵੇਂ ਠੰਡੇ ਹੋ ਕੇ ਟਰੈਕਟਰ ਕਹਿੰਦੇ ਵੀ ਇਹਦਾ ਕੋਈ ਐਸਾ ਕਿ ਬੈਟਰੀ ਜੇ ਕਿਸੇ ਟਾਈਮ ਮੱਠੀ ਹੋਵੇ? ਹਾਂਜੀ ਨਹੀਂ ਜੀ ਇਹ ਤਾਂ ਬਹੁਤ ਸਟਾਰਟਿੰਗ ਇਹਨਾਂ ਦੀ ਬਹੁਤ। ਅੱਛਾ ਹਾਂਜੀ ਆ ਹੁਣ ਵੀ ਤੁਹਾਨੂੰ ਚਾਬੀ start ਦੇ ਕਰਕੇ ਵਿਖਾਣੇ ਆ ਜੀ। ਚਾਬ ਕਰੋ ਤਾਂ ਸਟਾਰਟ ਚਾਬੀ ਤੇ। ਅੱਛਾ ਇਹਦਾ ਆ ਦਿਖਾਇਓ ਜੀ, ਆ ਜਿਹੜਾ ਡੈਸ਼ਬੋਰਡ ਆ ਨਾ ਇਹਦਾ, ਇੱਕ ਵਾਰੀ ਹਜੇ ਸਟਾਰਟ ਨਾ ਕਰਿਓ ਜੀ। ਇਹਦੇ ਤੇ ਕੀ ਲੱਗਾ ਸੀਗਾ ਜੀ? ਇਹ ਜੀ ਇਹਨਾਂ ਦਾ ਆਪਣਾ ਹੀਟ ਵਾਲਾ ਮੀਟਰ ਸੀ। ਅੱਛਾ, ਸਪੀਡੋਮੀਟਰ ਸੀ। ਅੱਛਾ ਇਹ ਦੂਸਰੇ ਸਾਰੇ ਮੀਟਰ ਹੀ ਹੁੰਦੇ ਸਨ, ਲੇਕਿਨ ਹੁਣ ਤੇ ਹਾਂ ਚੜ ਗਏ। ਤੇ ਆ ਇਹਦਾ ਅਸਲ ਆ ਸਟੀਅਰਿੰਗ? ਹਾਂਜੀ ਹਾਂਜੀ ਸਟੀਅਰਿੰਗ ਅਸਲ ਹੈ। ਤੇ ਥੱਲੇ ਕੁੱਪਾ ਹੁੰਦਾ ਜੀ, ਆ ਕੁੱਪਾ ਥੱਲੇ ਡਿੱਗ ਪਿਆ ਤਾਂ ਅਸੀਂ ਵੀ ਕੋਈ ਨਹੀਂ ਉਹਨੂੰ ਲਾਇਆ ਨਹੀਂ। ਆ ਕੁੱਪਾ ਥੱਲੇ ਹੁੰਦਾ ਜੀ ਇੱਥੇ ਲੱਗਾ। ਹਾਂਜੀ ਟਕਿਆ ਹੈ। ਅੱਛਾ ਇਹਦਾ ਇੱਕ ਤਾਂ ਹੈ ਨਾ ਆ ਗੇਅਰ ਆ ਜਿਹੜੇ, ਹਾਂਜੀ ਤੇ ਉਹ ਮਸ਼ੀਨ ਵਾਲਾ ਗੇਅਰ ਹੈਗਾ ਪਿੱਛੇ ਜਿਹੜਾ? ਹਾਂਜੀ ਪਿੱਛੇ ਉਹ ਕਿੱਥੇ ਹੈਗਾ? ਆ ਵੇਖੋ ਅੱਛਾ ਇਹ ਆ, ਇਹ ਠੀਕ ਆ। ਆ ਕਲਚ ਆ? ਇਹ ਹੈਂਡ ਜੀ, ਹੈਂਡ ਬ੍ਰੇਕ। ਇਹ ਹੈਂਡ ਬ੍ਰੇਕ। ਵਾਹ ਬਈ ਆ ਕਲਚ ਹੈ। ਹਾਂਜੀ ਹਾਂ ਦੇਖੀ ਸਿੱਧਾ ਹੀ ਆ। ਹਾਂਜੀ ਸਿੱਧਾ ਹੀ ਹੈਨਾ? ਹਾਂਜੀ ਕੰਮ ਨਹੀਂ ਸਾਰਾ ਸਿੱਧਾ। ਹੂੰ। ਤੇ ਨਿੱਕਾ ਕਾਹਦੇ ਵਾਸਤੇ ਆ ਕਲਚ? ਲਾਕ ਜੀ ਇਹਦਾ, ਅੱਛਾ ਇਹ ਲਾਕ ਆ। ਕਲਚ ਨੂੰ ਲਾਕ। ਇੱਥੇ ਪੈਰ ਰੱਖੋ ਤਾਂ ਚੜ ਜਾਓ। ਹਾਂਜੀ ਅੱਛਾ ਦਿਓ ਹਾਂ ਤੇਰਾ ਭਲਾ ਇਹਨੂੰ ਗੇੜਾ। ਲਿਆਵਾਂ ਜੀ ਕਿਹੜਾ। ਹੈ ਆ ਗੇੜਾ ਲੈ ਕੇ ਆਓ। ਵਾਹ ਬਈ ਛੋਟਾ ਹੀ ਹੈ। ਛੋਟਾ ਜੀ ਪੂਰਾ ਇਹਦਾ। ਮਗਰਲੇ ਪਾਸੇ ਜੀ ਇੰਨੀ ਮਿੱਟੀ ਖਿੱਚੀ ਹੋਈ ਆ, ਪਰ ਉਹ ਮੰਨਦਾ ਹੀ ਨਹੀਂ। ਅੱਛਾ ਜ਼ੋਰ ਨਹੀਂ ਮਨਾਉਂਦਾ ਜੀ ਐਡਾ, ਹਾਂਜੀ ਹੈਨਾ? ਐਡਾ ਜ਼ੋਰ ਨਹੀਂ, ਇਹਦਾ ਡਿੰਗਦਾ ਨਹੀਂ ਹੈ। ਹਾਂਜੀ ਹਾਂਜੀ ਪੂਰਾ ਛੋਟਾ ਜੀ ਇਹ। ਇਵੇਂ ਹੀ ਤੁਸੀਂ ਆ ਕਰੋ ਜੀ ਕੰਮ, ਆ ਸਪੀਕਰ ਦੇ ਦਿਓ। ਇਹ ਤੁਹਾਡੇ ਭਾਈ ਆ ਨਿੱਕੇ?
ਅੱਛਾ ਆਸਫ ਸਾਹਿਬ ਦੱਸ ਰਹੇ ਆ ਕਹਿੰਦੇ ਵੀ ਇਹਨਾਂ ਕੋ 2 ਟਰੈਕਟਰ ਆ ਇਦਾਂ ਦੇ ਹਾਂਜੀ 2 ਟਰੈਕਟਰ 2 ਆ ਇੱਕ ਘਰ ਖੜਾ ਕੀਤਾ ਜੀ ਹਾਂਜੀ ਦਿੱਲੀ ਖੜਾ ਅੱਛਾ ਉਹ ਹੈ ਚਾਲੂ ਉਹ ਵੀ ਅੱਛਾ ਉਹ ਵੀ ਰੱਖਿਆ ਹੈ ਸਾਂਭ ਕੇ ਅੱਛਾ ਕੀ ਬਾਤ ਹੈ ਤੇ ਜ਼ੋਰ ਜ਼ੋਰ ਵੱਲੋਂ ਪੂਰੇ ਆ ਜਿਹੜਾ ਮਰਜ਼ੀ ਕੰਮ ਜਿੱਥੇ ਮਰਜ਼ੀ ਜੋੜ ਦੋ ਨਹੀਂ ਜੀ ਬੜਾ ਡਾਢਾ ਸ਼ੌਕ ਹੈ ਜੀ ਬੜੀ ਸ਼ੈ ਸਾਂਭ ਕੇ ਰੱਖੀ ਹੈ ਚਾਚਾ ਬੂਟੇ ਨੂੰ ਪੁੱਛਦੇ ਆ ਪੁਰਾਣਾ ਬੰਦਾ ਵੀ ਤੂੰ ਇਹ ਜਿਹੜੀ ਸ਼ੈ ਤੈਨੂੰ ਦਿਖਾਈ ਅੱਜ 68 ਮਾਡਲ ਹਾਂਜੀ 68 ਮਾਡਲ ਤੇ ਚਾਚਾ ਤੇਰੀ ਜੰਮ ਕਦੋਂ ਦੀ 62 ਦੀ ਜੀ ਅੱਛਾ 62 ਦੀ ਵਾਹ ਚਾਚਾ ਨਿੱਕਾ ਜਿਹਾ ਹਾਂ ਉਦੋਂ ਮੈਂ 68 62 6 7 ਸਾਲਾਂ ਦਾ ਸੀ ਜਦੋਂ ਇਹ ਬਣ ਕੇ ਆਇਆ ਹਾਂ ਮੈਨੂੰ ਹੋਸ਼ ਹੈ ਜੀ ਚੰਗੀ ਭਲੀ ਸੰਭਾਲਾ ਮੈਨੂੰ ਇਹਦਾ ਇਹ ਆਪਣੇ ਵਾਲੇ ਪਾਸੇ ਹੈ ਨਹੀਂ ਕੋਈ ਵੀ ਟਰੈਕਟਰ ਇਹ 640 ਵੀ ਆਏ ਸੀਗੇ ਉਹ ਇਟਲੀ ਚੋਂ ਆਉਂਦੇ ਸੀ ਉਹ ਸਿੰਗਲ ਗੇਅਰੇ ਸੀਗੇ ਅੱਛਾ ਇੱਕ ਗੇਅਰ ਵਾਲੇ ਇੱਕ ਗੇਅਰ ਵਾਲੇ ਉਹ ਦੇਖੇ ਇਹਦੇ 2 ਆ ਨਾ ਹਾਂ। ਉਹਦੇ ਸਿੰਗਲ ਗੇਅਰ ਹੁੰਦਾ ਸੀਗਾ ਤੇ ਉਹ ਇਟਲੀ ਚੋਂ ਆਉਂਦੇ ਸੀ ਉਹ ਵੀ ਅਸੀਂ ਦੇਖੇ ਆ ਉਹ ਵੀ ਇੱਕ ਹਜੇ ਵੀ ਸਿੰਧ 'ਚ ਫਿਰਦਾ ਉਹਦਾ ਵੀ ਜੈਨੂਇਨ ਇੰਜਨ ਫਿਰਦਾ ਹਜੇ ਤੱਕ ਉਹ ਖੋਲਿਆ ਹੀ ਨਹੀਂ ਵਾਹ 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 ਐਸੀ ਸ਼ੈ ਬਣਾਉਂਦੇ ਸੀ ਕੀ ਬਾਤ ਆ ਜੀ ਮੈਂ ਕਿਹਾ ਜੀ ਅਖੀਰ ਹੀ ਕਰਦੀ ਆ ਇਮਾਨਦਾਰੀ ਹਾਂ ਇਹਨੂੰ ਕਹਿੰਦੇ ਆ ਇਮਾਨਦਾਰੀ ਕਿ ਇਮਾਨਦਾਰੀ ਨਾਲ ਚੀਜ਼ਾਂ ਬਣੀਆਂ ਜੀ ਵਾਹ ਵਾਹ ਸੱਚੀ ਗੱਲ ਆ ਹਾਂ, ਅਸਲ ਚੀਜ਼ ਇਹ ਆ ਵੀ ਉਹ ਇਮਾਨਦਾਰੀ ਨਾਲ ਬਣੀ ਆ ਉਹਦੇ 'ਚ ਹੇਰਾ ਫੇਰੀ ਨਹੀਂ ਕੀਤੀ ਉਹਨਾਂ ਨੇ ਬੇਈਮਾਨੀ ਨਹੀਂ ਕੀਤੀ ਉਹਨਾਂ ਨੇ ਉਹ 'ਚ ਰੱਗਾ ਬੱਗਾ ਨਹੀਂ ਮਾਰਿਆ ਅਸਲ ਚੀਜ਼ ਆ ਅਸਲ ਜਿਹੜੀ ਸ਼ੈ। ਹਾਂ, ਅਸਲ ਚੀਜ਼ ਆ ਤੂੰ ਦੇ ਨਾ ਕੈਸਾ ਲੋਹਾ ਵੀ ਤੱਤਾ ਹੀ ਨਹੀਂ ਹੁੰਦਾ ਤੱਤਾ ਹੀ ਨਹੀਂ ਹੁੰਦਾ ਹੈ ਤੱਤਾ ਹੀ ਨਹੀਂ ਹੁੰਦਾ ਲੋਹਾ ਹੁਣ ਉਹਦੇ 'ਚ ਹੈ ਹੀ ਨਹੀਂ ਜੀ ਉਹ ਪਾਣੀ ਵਾਲਾ ਸਿਸਟਮ ਹੀ ਹੈ ਨਹੀਂ ਹਾਂ ਪਾਣੀ ਵਾਲਾ ਹੈ ਨਹੀਂ ਨਾ ਕੋਈ ਨਹੀਂ ਇਹਦੇ 'ਚ ਉਦਾਂ ਹੀ ਆ ਜੋ ਡਾਇਰੈਕਟ ਹਵਾ ਲੱਗਦੀ ਉਹਦੇ ਨਾਲ ਠੰਡਾ ਹੁੰਦਾ ਉਹ ਚੱਲਦਾ ਫਿਰਦਾ ਉਹ ਸਵੇਰ ਤੋਂ ਸ਼ਾਮ ਤੱਕ ਕਹਿੰਦੇ ਅਸੀਂ ਚਲਾ ਦਿੰਦੇ ਇਹਨੂੰ ਜੀ ਹੁਣ ਦੇਖ ਲੈ ਕਿੰਨੀ ਮਿੱਟੀ ਉਹਦੇ ਮਗਰ ਸੀ ਤੇ ਉਹ ਤੁਰਿਆ ਆ ਰਿਹਾ ਸੀ ਬੇਪਰਵਾਹ ਹੋ ਕੇ ਉਹਨੂੰ ਪਰਵਾਹ ਹੀ ਨਹੀਂ ਹਾਂ ਪਰਵਾਹ ਹੀ ਕੋਈ ਨਹੀਂ ਸੀ ਫਿਰ ਤਾਕਤ 640 ਨਾਲੋਂ ਜ਼ਿਆਦੀ ਖਰਚਾ 640 ਦਾ ਜੀ ਹਾਂ ਇਹ ਵੀ ਹਿਸਾਬ ਲਾਓ ਨਾ ਜੀ ਹਾਂ ਤਾਕਤ ਜ਼ਿਆਦਾ ਤਾਕਤ ਉਹਦੇ ਨਾਲੋਂ ਡਬਲ ਆ ਤੇ ਖਰਚਾ 640 ਦਾ ਜੀ ਇਹਦਾ ਨਹੀਂ ਕੀ ਬਾਤ ਹੈ ਜੀ ਅਖੀਰ ਕਰਤੀ ਜੀ ਉਹਨਾਂ ਨੇ ਜਿਨ੍ਹਾਂ ਨੇ ਬਣਾਏ ਆ ਨਾ ਇਹ ਨਹੀਂ ਉਹਨਾਂ ਨੇ ਤਾਂ ਬਣਾਇਆ ਅਸੀਂ ਤੈਨੂੰ ਲੱਭ ਕੇ ਦਿਖਾਇਆ ਸਾਨੂੰ ਵੀ ਕੋਈ ਨਹੀਂ ਨਹੀਂ ਤੁਹਾਡੀ ਵੀ ਮਿਹਰਬਾਨੀ ਆ ਤੇ ਜਿਨ੍ਹਾਂ ਨੇ ਸਾਂਭ ਕੇ ਰੱਖਿਆ ਹੁਣ ਤੱਕ ਉਹ ਤਾਂ ਫਿਰ ਅਖੀਰ ਹੈ ਜੀ ਉਹਨਾਂ ਦਾ ਤਾਂ ਆਸਾਨ ਹੀ ਨਹੀਂ ਦੇ ਸਕਦੇ ਨਾ ਜੀ ਹਾਂ ਉਹਨਾਂ ਦੀ ਤਾਂ ਤਾਰੀਫ ਹੀ ਨਹੀਂ ਹੋ ਸਕਦੀ ਜਿਨ੍ਹਾਂ ਨੇ ਸਨ 68 ਮਾਡਲ ਸਾਂਭ ਕੇ ਰੱਖਿਆ ਤੇ ਚਲਾ ਰਹੇ ਨੇ ਚਲਾ ਰਹੇ ਆ ਉਹਨਾਂ ਦੀ ਤਾਂ ਤਾਰੀਫ ਹੀ ਨਹੀਂ ਨਾ ਹੈ ਹੋ ਸਕਦੀ ਸਾਡੇ ਕੋਲ ਤੁਸੀਂ ਦੇਖੋ ਜੀ ਕਿ ਇੱਕ ਤਾਂ ਹੁੰਦਾ ਕਿ ਸ਼ੈ ਕਦਰ ਵਾਲੇ ਕੋ ਆ ਜਾਵੇ ਨਾ ਤਾਂ ਫਿਰ ਸਵਾਦ ਆਉਂਦਾ ਹੈ ਹੁਣ ਕਦਰ ਵਾਲਿਆਂ ਬੰਦਿਆਂ ਕੋ ਸੀਗਾ ਆਸਫ ਸਾਹਿਬ ਤੁਸੀਂ ਵੀ ਇਹਨੂੰ ਚੱਲਦਾ ਦੇਖ ਰਹੇ ਹੋ ਜੀ ਅਲਹਮਦੁਲਿਲਾ ਕਾਫੀ ਅਰਸੇ ਤੋਂ ਦੇਖ ਰਹੇ ਹਾਂ ਔਰ ਲੱਗੇ ਤੇ ਮੇਰੇ ਸਵੇਰ 6 ਵਜੇ ਸ਼ੁਰੂ ਹੋਇਆ ਤੇ ਰਾਤ 8 ਵਜੇ ਤੱਕ ਲੈਵਲ ਕਰਦਾ ਰਿਹਾ ਇਹ ਨਹੀਂ ਖੜਾ ਹੋਇਆ ਹਾਂ 440 ਚੱਲ ਐਸੀ ਕੋਈ ਤਕੜੀ ਸ਼ੈ ਬਹੁਤ ਤਕੜੀ ਸ਼ੈ ਫਿਰ ਇਹਦੇ ਟਰਾਲੀ ਮਗਰ ਜਿੰਨਾ ਮਰਜ਼ੀ ਭਾਰ ਪਾਇਆ ਹੋਵੇ ਜੀ ਲੋਡ ਪਾ ਲਓ ਇਹਦੇ ਪਿੱਛੇ ਇਹ ਗਰਮ ਤੇ ਹੋਣਾ ਹੀ ਨਹੀਂ ਨਾ ਗਰਮ ਨਹੀਂ ਹੋਣਾ ਨਹੀਂ ਹੋਣਾ ਤੇ ਨਾਲੇ ਦੂਏ ਟਰੈਕਟਰਾਂ ਤਰ੍ਹਾਂ ਕਹਿੰਦੇ ਵੀ ਉਹਦਾ ਉਹ ਵੀ ਨਹੀਂ ਜੀ ਨਾ ਇਹਦਾ ਹਿੱਸੇ ਦਾ ਕੋਈ ਮਸਲਾ ਬਣਦਾ ਨਾ ਟਿਊਬ ਦਾ ਮਸਲਾ ਬਣਦਾ ਫਿਰ ਕਈ ਟਰੈਕਟਰ ਆ ਉਹ ਤੇਲ ਪਾਣੀ ਇੱਕ ਕਰ ਦਿੰਦੇ ਇੰਨੀ ਤੇ ਚੱਲੇ ਤੇ ਇਹ ਨਹੀਂ ਚੱਲ ਇਹ ਬਿਲਕੁਲ ਠੀਕ ਚੱਲਦਾ ਅੱਛਾ ਫਿਰ ਤੁਸੀਂ ਇਹ ਦੇਖਿਆ ਹੋਣਾ ਆਪਾਂ ਜਦੋਂ ਆਂਦਾ ਨਾ ਗੰਨੇ ਦਾ ਸੀਜ਼ਨ ਤੇ ਟਰਾਲੀਆਂ ਕਿਵੇਂ ਕਿਤੇ ਟਰੈਕਟਰ ਪਾਟਿਆ ਪਿਆ ਕਿਤੇ ਵਿਚਾਲਿਓਂ ਵੀ ਅਸੀਂ 2 ਹੋਏ ਦੇਖੇ ਦੇਖੇ ਦੋ ਐਕਸੀਡੈਂਟ ਹੋਇਆ ਹਾਂਜੀ ਉਦਣ ਵੀ ਉਹਦੇ 'ਚ ਲੱਗਾ ਜੀ ਡੈਂਪਰ ਉਹ ਅਗਲਾ ਹਿੱਸਾ ਆਗਾ ਕਰਦਾ ਸੈਂਟਰ ਦੇ ਵਿੱਚੋਂ ਪਿਛਲਾ ਪਿੱਛੇ ਨਹੀਂ ਚਾਚਾ ਉਹ ਤਾਂ ਚਲੋ ਹੋਇਆ ਨਾ ਐਕਸੀਡੈਂਟ ਹੋ ਗਿਆ ਵਿੱਚ ਵੱਜ ਗਿਆ ਤੇ ਜ਼ੋਰ ਦੀ ਵਜ੍ਹਾ ਤੋਂ ਕਈ ਦੇਖੇ ਆ ਹਾਂਜੀ ਜ਼ੋਰ ਨਾਲ ਤੁਰੇ ਜਾਂਦੇ ਪਾੜ ਗਈ ਟਾਇਰ ਲਦਾ ਹੋ ਗਿਆ ਟਰੈਕਟਰ ਤਿੰਨਾਂ ਪਈਆਂ ਤੇ ਲਦਾ ਹੋ ਗਿਆ ਉਹ ਗੱਲ ਆ ਤੇਰੇ ਵਾਲੀ ਵੀ ਇਮਾਨਦਾਰੀ ਨਾਲ ਆਸ਼ਾਵਾਂ ਬਣੀਆਂ ਅਸਲ ਲੋਹਾ ਲੱਗਾ ਹਾਂਜੀ ਆਸਫ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਤੁਸੀਂ ਭਾਈ ਸਾਨੂੰ ਬੜੀ ਕੀਮਤੀ ਸ਼ੈ ਦਿਖਾਈ ਜੀ ਤੁਸੀਂ ਜਿਉਂਦੇ ਰਹੋ ਤੇ ਆ ਬੰਦੇ ਆ ਜਿਨ੍ਹਾਂ ਨੇ ਟਰੈਕਟਰ ਸਾਂਭ ਕੇ ਰੱਖਿਆ ਤੁਹਾਡਾ ਕੀ ਨਾਮ ਹੈ ਪੂਰਾ ਅਰਸ਼ਦ ਸਾਹਿਬ ਆ ਜੀ 2 ਟਰੈਕਟਰ ਇਹ ਸਾਂਭ ਕੇ ਰੱਖੇ ਆ ਜੀ ਸਾਡੇ ਵੱਲੋਂ ਤੁਹਾਨੂੰ ਸ਼ਾਬਾਸ਼ ਹੈ ਜੀ ਤੇ ਇੱਕ 68 ਮਾਡਲ ਆ ਜੀ ਇੱਕ 70 ਹਾਂਜੀ ਇੱਕ 70 ਮਾਡਲ ਆ ਇੱਕ 68 ਮਾਡਲ ਆ ਇਹ 68 ਮਾਡਲ ਆ ਜੀ ਤੇ ਜਿਹੜਾ ਕਹਿੰਦੇ ਘਰ ਖੜਾ ਉਹ 70 ਮਾਡਲ ਤੇ ਇੱਕੋ ਜੀ ਤਸਵੀਰ ਆ ਦੋਵਾਂ ਦੀ ਸੇਮ ਹੈਗਾ 2 ਇਹਦੇ ਨਾਲ ਦੇ ਨੇ ਸਾਡੇ ਕੋਲ ਟਰੈਕਟਰ ਅਸੀਂ 4 ਸਾਂ ਇੱਕ ਅਸੀਂ ਆ ਥੋੜੇ ਦਿਨ ਹੋਏ ਨੇ ਉਹ ਖੋਲ ਕੇ ਰੱਖਿਆ ਸੀ ਕੁਝ ਚੀਜ਼ਾਂ ਇਹਨੂੰ ਲਾ ਲਈਆਂ ਕੁਝ ਉਹ ਬਾਕੀ ਦਾ ਅਸੀਂ ਲੋਹ ਤਲਾ ਕੇ ਵੇਚ ਦਿੱਤਾ 3 ਸਾਡੇ ਕੋਲ ਹੁਣ ਚੱਲ ਰਿਹਾ ਇੱਕ ਉੱਥੇ ਖੜਾ ਸਾਡੇ ਕੋਲ ਇੱਕ ਦੇ ਪਿੱਛੇ ਪਲਾਂਟਰ ਚੱਲ ਰਿਹਾ ਤਾਂ ਆਪਣਾ ਇਹ ਪਾਵਰ ਜਿਹੜਾ ਬਾਹਰ ਅਰਸ਼ਦ ਸਾਹਿਬ ਦੱਸ ਰਹੇ ਵੀ ਐਡੇ ਕਾਰੀਗਰ ਆ ਕਹਿੰਦੇ ਅਸੀਂ ਖੋਲ ਕੇ ਵੀ ਰੱਖ ਲਈਦਾ ਫਿਰ ਜੋੜ ਵੀ ਲਈਦਾ 68 ਦੇ ਤਾਂ ਲੱਗੇ ਹੋਏ ਆ ਇੱਕੋ ਟਰੈਕਟਰ ਨੂੰ ਫਿਰ ਉਹ ਮਿਸਤਰੀ ਤਾਂ ਬਣਨਾ ਹੀ ਆ ਇੱਕ ਦੇ 2 ਦਾ ਇੱਕ ਬਣਾਉਣਾ ਜਾਣਾ ਹਾਂ ਜਦੋਂ ਸਨ 68 ਦੇ ਚਿਮੜਿਆ ਇੱਕੋ ਨੂੰ ਪਵੇ ਤੇ ਉਧਰ ਕਰ ਨਹੀਂ ਉਹ ਕਰਨਾ ਪੈਂਦਾ ਜੀ ਬੜੀ ਮਿਹਰਬਾਨੀ ਜੀ ਉਮੀਦ ਆ ਤੁਹਾਡੇ ਵੀ ਪਸੰਦ ਆਇਆ ਹੋਣਾ ਜੀ ਟਰੈਕਟਰ 68 ਮਾਡਲ ਦਿਖਾਇਆ ਪੁਰਾਣੇ ਬੰਦਿਆਂ ਨੂੰ ਇੱਕ ਤੁਹਾਨੂੰ ਦਾਸਤਾਨ ਚੇਤੇ ਕਰਾਤੀ ਜਿਹੜੀ ਤੁਹਾਨੂੰ ਗੱਲ ਕੀਤੀ ਸੀ ਨਾ ਵੀ ਕੱਦੀ ਓਲੇ ਤੇ ਸਮਝੋ ਕੰਧਾਰ ਓਲੇ ਸ਼ਾਇਦ 100 ਸਾਲ ਪੁਰਾਣੀ ਵੀ ਅੱਖਾਂ ਅੱਗੇ ਆ ਜਾਵੇ ਤੇ ਦਾਸਤਾਨ ਹੀ ਅੱਖਾਂ ਅੱਗੇ ਆ ਜਾਂਦੀ ਹਾਂਜੀ 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 ਇੱਥੇ ਦੱਬੋ ਜੀ ਬਟਨ ਫਿਰ ਕਿਤੇ ਗਾਹਾਂ ਚੱਲਦੇ ਅਸਲਾਮ ਵਾਲੇਕਮ ਸਿਆਣੇ ਕਹਿੰਦੇ ਵੀ ਕੁੱਛੜ ਚੱਕਿਆ ਜੇ ਭੁੰਜੇ ਡਿਗੇ ਤਾਂ ਡਿਗਣ ਦਿਓ ਵੀ ਜਿਹੜਾ ਬੋਟ ਆਲਣੇ ਚ ਇੱਕ ਵਾਰੀ ਡਿੱਗ ਜੇ ਨਾ ਮੁੜ ਕੇ ਨਹੀਂ ਉੱਥੇ ਟਿਕਦਾ ਮੁੜ ਨਹੀਂ ਟਿਕਦਾ ਹਾਂਜੀ ਤੇ ਤੁਸੀਂ ਪਿਛਲੇ ਦੌਰ ਨੂੰ ਜਿੱਦਾਂ ਮਰਜ਼ੀ ਜੱਫਾ ਮਾਰ ਕੇ ਰੱਖੋ
ਜਿੱਦਾਂ ਮਰਜ਼ੀ ਸਾਂਭੀਏ, ਉਹ ਹੁਣ ਸਾਡੇ ਕਾਬੂ 'ਚ ਨਹੀਂ ਰਹਿਣਾ, ਉਹ ਸਾਡੇ ਕੁੱਛੜ ਨਹੀਂ ਰਹਿਣਾ, ਉਹਨੇ ਪੁੰਜੇ ਡਿੱਗਣਾ ਹੀ ਡਿੱਗਣਾ। ਦੌਰ ਬਦਲ ਰਿਹਾ, ਦੌਰ ਦੇ ਨਾਲ ਤੁਰਨਾ ਪੈਣਾ। ਜੇ ਦੌਰ ਦੇ ਨਾਲ ਨਾ ਤੁਰਾਂਗੇ ਤਾਂ ਫਿਰ ਪਿੱਛੇ ਰਹਿ ਗਏ, ਫਿਰ ਅਸੀਂ ਕਿਸੇ ਕੰਮ ਦੇ ਨਹੀਂ। ਤੇ ਅਸੀਂ ਅੱਜ ਨਾ ਉਂਝ ਤਾਂ ਕਿਤੇ ਜਾ ਰਹੇ ਸੀ ਕੰਮ, ਪਰ ਜਿੱਥੇ ਰਾਹ ਦੇ ਵਿੱਚ ਜਿਹੜੀ ਸ਼ੈ ਆਈ ਅਸੀਂ ਤੁਹਾਨੂੰ ਅੱਜ ਦਿਖਾਉਂਦੇ ਜਾਣਾ। ਜਿੱਦਾਂ ਹੁਣ ਅਸੀਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਖਰਾਸ, ਅਸੀਂ ਬੈਠੇ ਹਾਂ 417 ਗਾਫ ਬੇ ਗੁੜ ਲੱਦੀਆਂ, ਪੁਰਾਣਾ ਨਾਮ ਕਾਲੂਆਣਾ। ਕਾਲੂਆਣਾ। ਤੇ ਸਾਡੇ ਕੋਲ ਇੱਕ ਬਾਬਾ ਜੀ ਬੈਠੇ ਆ, ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਜਿਹੜੀ ਥਾਂ ਤੇ ਅਸੀਂ ਬੈਠੇ ਆ ਇਸ ਖਰਾਸ ਦੀ ਕੀ ਦਾਸਤਾਨ ਆ ਜੀ ਬਾਬਾ ਜੀ? ਇਸ ਖਰਾਸ ਦੀ ਡੱਗੇ ਜੁਫਦੇ ਨੇ, ਆਟਾ ਪੀਸਦਾ। ਅੱਛਾ ਹਾਂ, ਤੇ ਕਿੰਨਾ ਕਿ ਤੁਸੀਂ ਪੁਰਾਣਾ ਦੇਖ ਰਹੇ ਇਹਨੂੰ ਜੀ? ਇਹਨੂੰ ਸਾਡੇ ਸੰਭਾਲੇ ਤੋਂ ਤਾਂ ਅੱਗੇ ਦੇ ਹੀ ਹੈ, ਪੁਰਾਣੇ ਟਾਈਮ ਦਾ। ਅੱਛਾ ਜੀ। ਹਾਂ, ਸਾਡੇ ਵੱਡਿਆਂ ਦਾ। ਯਾ ਤੇ ਇਹ ਇੱਕ ਹੀ ਖਰਾਸ ਸੀਗਾ ਜੀ ਇੱਥੇ? ਇੱਥੇ 4-5 ਖਰਾਸ ਹਨ। ਅੱਛਾ ਜੀ। ਹਾਂ, ਅੱਜ ਦੇ ਨਹੀਂ ਹੈ। ਤੇ ਇੱਥੇ ਅਸੀਂ ਸੁਣਿਆ ਕੋਈ ਆਖੇ ਮੇਲਾ ਸ਼ੇਲਾ ਵੀ ਹੁੰਦਾ? ਮੇਲੇ 3 ਲੱਗਦੇ ਨੇ। ਅੱਛਾ। ਇੱਕ ਸੂਏ ਲੱਗਦਾ ਹੈ ਕੱਤੇ 'ਚ, ਇੱਕ ਚੇਤਰੇ 'ਚ। ਅੱਛਾ। ਤੇ ਉਸੇ ਜਲਸਾ ਹੁੰਦਾ ਹੈ, ਡੱਗੇ ਬੜੇ ਦੂਰੋਂ ਹੁੰਦੇ ਨੇ। ਅੱਛਾ, ਉਹਦੇ 'ਚ ਮੁਕਾਬਲਾ ਕਿਵੇਂ ਹੁੰਦਾ ਜੀ? ਕੀ ਕਾਨੂੰਨ ਉਹਦਾ? ਉਹ ਇਨਾਮ ਰੱਖਦੇ ਨੇ। ਅੱਛਾ ਜੀ। 5 ਮਿੰਟਾਂ 'ਚ ਜਿਹੜਾ ਫੇਰੇ ਵੱਧ ਮਾਰ ਜਾਵੇ। ਠੀਕ ਹੈ। ਜੇ ਕੋਈ 50 ਕਰ ਗਿਆ, ਜਿਹੜਾ 60 ਕਰ ਗਿਆ, 70 ਕਰ ਗਿਆ, ਜਿੰਦੇ ਫੇਰੇ ਵੱਧ ਗਏ ਉਹ ਇਨਾਮ ਲੈ ਗਿਆ। 5 ਮਿੰਟ ਟਾਈਮ ਦਿੱਤਾ ਤੇ ਹੁੰਦਾ। ਮਗਰੋਂ ਗਾਲਾ ਲੱਗਦਾ ਇਹਦੇ 'ਚ? ਦਾਣੇ ਵਿੱਚ ਪਾਉਂਦੇ ਨੇ, ਆਟਾ ਪੀਸਦਾ। ਅੱਛਾ, ਦਾਣਾ ਪਾ ਕੇ ਫਿਰ ਫੇਰੇ ਮਾਰਨੇ ਆ 5 ਮਿੰਟਾਂ ਦੇ ਵਿੱਚ, ਜ਼ੋਰ ਦਾ ਕੰਮ। ਜੀ ਹਾਂ। ਇਹ ਸਾਲ 'ਚ ਇੱਕ ਵਾਰੀ ਲੱਗਦਾ? ਸਾਲ 'ਚ 3 ਵਾਰੀ ਆਉਣਾ। ਕੱਤੇ 'ਚ ਇੱਕ ਲੱਗਣਾ ਹੈ, ਇੱਕ ਜਾਂ ਲੱਗਣਾ ਹੈ ਚੇਤਰੇ 'ਚ, ਫੱਗਣ 'ਚ ਇੱਕ ਚੇਤਰ ਚ ਲੱਗਣਾ। ਫੱਗਣ 'ਚ, ਚੇਤ 'ਚ, ਕੱਤੇ 'ਚ। ਵਾਹ ਵਾਹ, 3 ਮੇਲੇ ਆ ਜੀ। ਚਲੋ ਅਸੀਂ ਕਿਸੇ ਦਿਨ ਹੁਣ ਜਿੱਦਣ ਇੱਥੇ ਪੂਰੀ ਰੌਣਕ ਹੈ ਉਦੋਂ ਵੀ ਦਿਖਾਵਾਂਗੇ। ਬਾਬਾ ਜੀ ਤੁਸੀਂ ਸਾਨੂੰ ਇਹ ਦੱਸ ਸਕਦੇ ਆ ਇਹਦਾ ਬੋਲ ਕੇ ਕੱਲੀ ਸ਼ਾਇਦ ਦਾ ਨਾਮ ਤੁਹਾਡੇ ਹੈ ਚੇਤੇ ਕੋਈ? ਇਹਦਾ ਇਕੱਲੇ ਆਉਣਾ ਪੌੜਾਣ। ਖਲੋ ਕੇ ਦੱਸੋ ਜੀ, ਸਾਨੂੰ ਦੱਸੋ। ਆ ਸੋਟਾ ਲਾ ਕੇ ਦੱਸੀ ਜਾਓ ਚਾਹੇ। ਆ ਹੁਣ ਪੌੜਾਣ। ਅੱਛਾ, ਪੌੜਾ ਜੀ। ਹਾਂ ਹਾਂ। ਆ ਉਤਲੀ ਪੜਛੀ। ਪੜਛੀ। ਆ ਹੇਠ ਗਰਾਰੀਆਂ ਨੇ। ਹਾਂ। ਚੱਕਲੀ ਹੈ। ਅੱਛਾ ਜੀ। ਆ ਬਾਹਰਲੇ ਪਾਸੋਂ ਚ ਵੇਖੋ, ਆ ਇਹਦੀ ਚੱਕਲੀ ਹੈ। ਅੱਛਾ, ਆ ਚੱਕਲੀ। ਆ ਮਧਿਆਨ ਹੈ ਵਿੱਚ। ਮਧਿਆਨ। ਹਾਂ, ਆ ਗੱਦੀ ਹੈ। ਗਾਦੀ। ਆ ਉਤਲੀ ਕਾਂਜਣ ਹੈ। ਅੱਛਾ ਜੀ। ਹਾਂ। ਤੇ ਇਹ ਜਿਹੜਾ ਉੱਤੇ ਆ ਲੱਕੜ ਦਾ ਪਾਇਆ ਹੈ, ਕਿੰਨਾ ਕੁ ਪੁਰਾਣਾ ਇਹ ਸੌਦਾ ਸਾਰਾ? ਇਹ ਸਾਡੇ ਸੰਭਾਲੇ ਤੋਂ ਅੱਗੇ ਤੇ ਇਹ ਵੀ ਹੈ। ਅੱਛਾ, ਇਹ ਕਾਹਦੀ ਲੱਕੜ ਆ ਜੀ ਜਿਹੜੀ ਐਡਾ ਟਾਈਮ ਕੱਢ ਗਈ ਨਾ ਖਾਦੀ? ਤੂਤ ਦੀ। ਤੂਤ ਦੀ ਹੈ? ਤੂਤ ਦੀ ਜਾਂ ਢਾਲੀ ਦੀ ਹੈ, ਪਤਾ ਨਹੀਂ। ਉਤਲੀ ਟਾਲੀ ਹੈ ਜੀ? ਹਾਂਜੀ। ਅੱਛਾ। ਆ ਵੀ ਢਾਲੀ ਦੀ ਆ, ਗੱਦੀ ਵੀ ਪੱਕੀ ਟਾਲੀ ਹੈ ਨਾ, ਪੂਰੇ ਵੱਤਰ ਦੇ ਵਿੱਚ ਲਾਈ ਹੋਈ। ਆ ਜਿਹੜੀਆਂ ਆ ਵੀ ਢਾਲੀ ਦੀਆਂ ਵਿੱਚ। ਇਹਨਾਂ ਨੂੰ ਕੀ ਕਹਿੰਦੇ? ਇਹਨਾਂ ਨੂੰ ਕੀ ਕਹਿੰਦੇ? ਤੀਰੀਆਂ। ਤੀਰੀਆਂ। ਆ ਵਿੱਚ ਜਿਹੜੀਆਂ। ਇਹ ਤੀਰੀਆਂ। ਬਾਬਾ ਜੀ ਨੂੰ ਵੀ ਕਿਤੇ ਕਿਤੇ ਭੁੱਲ ਜਾਂਦਾ ਜੀ। ਤੁਹਾਡਾ ਕਿੰਨੀ ਉਮਰ ਹੋ ਗਈ ਜੀ? ਸਾਡੀ 60-70 ਸਾਲ ਹੋਣੀ। ਨਹੀਂ ਜੀ, ਉਮਰ ਜ਼ਿਆਦਾ ਤੁਹਾਡੀ, ਭੁਲੇਖਾ ਪੈ ਗਿਆ ਤੁਹਾਨੂੰ। ਬਾਬੇ ਹੁਣ 80 ਕਿਤੇ ਗਏ। ਹਾਂ। ਪਾਕਿਸਤਾਨ ਤੋਂ ਪਹਿਲਾਂ ਦੀਆਂ ਕਿ ਬਾਅਦ ਦੇ ਪਰ 80 ਤੋਂ ਉੱਤੇ ਦਾ ਬਾਬਾ ਜਿਹੜਾ ਨਾ ਸਨਕਸੀ ਕਾਟ ਉਸ ਤੇ 70 ਸਾਲ ਬਣਦੀ, 70 ਤੋਂ ਵੀ ਘੱਟ ਹੈ। ਨਹੀਂ ਉਮਰ ਜ਼ਿਆਦਾ। ਤੇ ਨਾਂ ਕੀ ਉਹ ਤੁਹਾਡਾ? ਇਹ ਜਿਹੜਾ ਉਹ ਪਾਕਿਸਤਾਨ ਬਣਾਉਣ ਤੋਂ ਜਿਵੇਂ ਔੜ ਦੌੜ ਪਈ ਹੁੰਦਾ, ਮੈਨੂੰ ਕੋਈ ਨਹੀਂ ਸੰਭਾਲਾ। ਅੱਛਾ, ਔੜ ਦੌੜ ਦਾ ਇਹਨਾਂ ਨੂੰ ਸੰਭਾਲਾ ਕੋਈ? ਉਧਰੋਂ ਸੀ ਤੁਸੀਂ ਵੀ? ਇੱਥੋਂ ਦੇ ਹੀ ਸ਼ੁਰੂ ਤੋਂ ਬਾਅਦ। ਇਹ ਬਸ਼ਿੰਦੇ ਆ? ਹਾਂ, ਇਹ ਪਿੰਡ ਹੀ ਬਸ਼ਿੰਦਿਆਂ ਦਾ? ਜੀ ਹਾਂ। ਜਦੋਂ ਤੁਸੀਂ ਇਸ ਪਿੰਡ ਦੇ ਵਿੱਚ ਜਦੋਂ ਪਾਕਿਸਤਾਨ ਬਣਿਆ, ਇੱਥੋਂ ਕੋਈ ਘਰ ਉੱਠ ਕੇ ਵੀ ਗਏ ਆ? ਕੋਈ ਨਹੀਂ। ਨਹੀਂ, ਇਹ ਪਿੰਡ ਹੀ ਬਸ਼ਿੰਦਿਆਂ ਦਾ। ਇੱਥੇ ਪਿੰਡ ਦੇ ਵਿੱਚ ਕਤਰੀ ਆਣ ਦੋ ਤਰਾ ਘਰ ਉਹ ਗਏ ਆ ਖਤਰੀਆਂ ਦੇ। ਹਾਂ, ਉਹਨਾਂ ਦੁਕਾਨਾਂ ਬਣਾਈਆਂ ਹੋਈਆਂ। ਦੱਸਦੇ ਆਣ ਮੈਨੂੰ ਐਡਾ ਉਹਨਾਂ ਦਾ ਕੋਈ ਨਹੀਂ ਸਮਾਂ। ਅੱਛਾ, ਇਹ ਜਦੋਂ ਆ ਇਸ ਪਾਸੇ ਕੰਧ ਦੇ ਵਿੱਚ ਇੱਟਾਂ ਦੀ ਬਣੀ ਹੋਈ ਹੈ ਜੀ, ਕਦੋਲੀ ਇਹ ਸਾਰੀ? ਹਾਂ, ਇਹ ਕੰਧ ਦੇ ਵਿੱਚ ਆ ਥੱਲੇ ਆਣ ਪੱਕੀਆਂ ਤੋਂ ਉਤਾਂ ਵੀ ਕੱਚੀਆਂ ਲੱਗੀਆਂ ਹੋਈਆਂ। ਅੱਛਾ, ਉੱਤੇ ਕੱਚੀਆਂ ਲੱਗੀਆਂ। ਤੇ ਇਹਦੀ ਉਚਾਈ 10 ਕੁ ਫੁੱਟ ਹੋਣੀ ਜੀ? ਤੁਸੀਂ ਆਪਣੇ ਹੱਥੀਂ ਬਣਾਉਂਦੇ ਰਹੇ ਜੀ ਇਹ ਮਿਸਤਰੀ ਬਣਾਉਂਦੇ ਰਹੇ ਨੇ ਆਪ ਖੁਦ। ਹਾਂ। ਆ ਪੋੜ ਵੀ ਆ ਸਾਰੇ ਠਲਾਈ ਸਾ ਤਾਂ ਮੋੜ ਪੋੜ ਤਾਂ ਬਣੇ ਬਣਾਏ ਹੁੰਦੇ ਨੇ। ਤੇ ਆ ਜੋੜ ਬਣਾ ਉਹਨਾਂ ਆਪ ਕੀਤਾ ਵੱਡਿਆਂ। ਅੱਛਾ, ਵਾਹ। ਤੁਸੀਂ ਭਾਜੀ ਇੱਕ ਮਿੰਟ ਉਰਾ ਆਇਓ। ਇਹ ਮੁੰਡੇ ਨੂੰ ਪੁੱਛਦੇ ਆ ਜੀ। ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਸ਼ਬਾਜ਼ ਅਹਿਮਦ।
ਸ਼ਿਵਾਸ ਸਾਹਿਬ ਤੁਸੀਂ ਇੱਕ ਵਾਰੀ ਸਾਰਾ ਦੱਸੋ ਵੀ ਇਹ ਕਦੋਂ ਕਦੋਂ ਰੌਣਕ ਲੱਗਦੀ ਹੈ ਤੇ ਕੀ ਕਾਨੂੰਨ ਹੁੰਦਾ ਜਦੋਂ ਭਜਾਨੇ ਆ, ਕੀ ਇਨਾਮ ਹੁੰਦਾ, ਕਿੰਨੇ ਕੁ ਢੱਗੇ ਆਉਂਦੇ ਆ? ਵੀ ਇਸ ਤਰੀਕ ਹੁੰਦਾ ਹੈ ਤੇ ਆ ਇਸ ਤਰੀਕ ਇੱਕ ਨਾ ਫੱਗਣ ਚ ਹੁੰਦਾ ਹੈ, ਹਾਂ ਫਰਵਰੀ ਦੀ ਐਂਡ ਤੇ, ਅੱਛਾ ਜੀ। ਇੱਕ ਮਾਰਚ ਦੀ ਤਕਰੀਬਨ 25-26 ਐਂਡ ਤੇ। ਫੱਗਣ ਚੇਤ ਆ ਗਿਆ। ਆਹੋ ਇੱਕ ਕੱਤੇ ਚ ਆਉਂਦਾ ਹੈ। ਅੱਛਾ ਇਕੱਤੇ। ਤਿੰਨ ਲੱਗਦੇ ਨੇ ਉਰਸ ਮੇਲੇ ਤੇ ਉਹਨਾਂ ਤੇ ਸ਼ੁਗਲ ਬਣਦਾ ਹੈ। ਇੱਕ ਦਿਨ ਦਾ ਨਾ ਇਹ ਜਲਸਾ ਕਰਦੇ ਨੇ ਹਾਂ ਟੱਗਿਆਂ ਦਾ। ਕਿੰਨੇ ਟੱਗੇ ਕਾਫੀ ਆ ਜਾਂਦੇ ਨੇ, ਕਮ ਸੇ ਕਮ 10-20 ਜੋਗਾ 25 ਸਰਗੋਦੇ ਤਾਂ ਸਰਗੋਦੇ ਤੱਕ ਟੱਗੇ ਆਉਂਦੇ ਨੇ। ਅੱਛਾ ਚੰਗ ਸਰਗੋਦਾ ਕਮਾਲੀਆ ਬੱਲੇ ਇਧਰੋਂ ਡਿਸਕੋਟ ਤੋਂ ਅੱਗੋਂ ਹੋ ਗਿਆ, ਕਾਫੀ ਆਉਂਦੇ ਨੇ ਬੜੇ ਟੱਗੇ। ਪੂਰੇ ਪਾਕਿਸਤਾਨ ਚ ਆਉਂਦੇ ਜੀ। ਹਾਂਜੀ ਤੇ ਵਾਵਾ ਰੌਣਕ ਮੇਲਾ ਬਣ ਜਾਂਦਾ ਸ਼ਾਮ ਤੱਕ ਤਕਰੀਬਨ। ਸ਼ਾਮ ਤੱਕ? ਤੋਂ ਤਕਰੀਬਨ ਜੇ ਵਧੇ ਵੀ ਨਾ ਫਿਰ ਲਾਈਟਾਂ ਵੀ ਲਾ ਲੈਂਦੇ ਨੇ ਜੀ। ਕਿੰਨੀ ਕਣਕ ਪੀਸ ਦਿੰਦੇ ਇੱਕ ਦਿਨ 'ਚ? ਤਕਰੀਬਨ 5 ਮਿੰਟ ਉਹਨਾਂ ਦੌੜਾਉਣੇ ਨੇ ਹਾਂ ਤੇ 5 ਮਿੰਟ ਜਿਹੜਾ ਵੀ ਪੀਸ ਗਿਆ ਕੜਾਈ ਜੀ ਭਰੀ ਹੋਈ ਹੋਣੀ ਦਾਣਿਆਂ ਦੀ, ਜਿੰਨੇ ਕੁ ਪੀ ਗਏ ਜਿੰਨੇ ਮੋੜ ਉਹਨਾਂ ਦਾ ਹਿਸਾਬ ਮੁੜੋ ਜਿੰਨੀਆਂ ਜੋਗਾਂ ਜਾਂ ਉਸ ਹਿਸਾਬ ਨਾਲ ਪੀਸਣਾ। ਕੋ 2-4 ਮਣ ਪੀਸ ਗਿਆ, 3 ਮਣ ਪੀਸ ਗਿਆ, ਜਿੰਨਾ ਜ਼ਿਆਦਾ ਅੱਛਾ ਉਸ ਹਿਸਾਬ ਨਾਲ ਆ। ਅੱਛਾ ਉਸ ਹਿਸਾਬ ਨਾਲ ਆ। ਮੈਂ ਕਿਹਾ ਵੀ ਉਸ ਦਿਹਾੜੀ ਦੇ ਵਿੱਚ ਤਾਂ ਕਣਕ ਵਾਵਾ ਸ਼ੁਰੂ ਹੁੰਦੇ ਨੇ। ਉਹ ਹੁੰਦੇ ਹੀ ਦੁਪਹਿਰੀ ਹੈ ਨਾ, ਕਿਉਂ ਕਈ ਤਾਂ ਪਹਿਲੇ ਦੂਰ ਦੇ ਆ ਜਾਂਦੇ ਨੇ ਤੇ ਕਈ ਲਾਗੇ ਲੱਗੇ ਤੇ ਸਵਾਰ ਪਿੱਛੇ ਹੁੰਦਾ? ਹੁੰਦਾ ਬਿਲਕੁਲ। ਅੱਛਾ ਸਵਾਰ ਹੁੰਦੇ ਦੋ ਸਵਾਰ ਵਾਰੀ ਨਾ ਉਹਨਾਂ ਤੋਰਨ ਵਾਲੇ ਉਹ ਵੀ ਹੁੰਦੇ। ਸਾਰਾ ਲਾਈਆਂ ਹੋਈਆਂ ਅਗਲੇ ਵਜੇ ਰਹਿੰਦਾ ਮਗਰ ਹਾਂਜੀ ਕਰਕੇ ਲਾਲ ਕਰਕੇ ਵਾਹ ਰੌਣਕ ਮੇਲਾ ਹੁੰਦਾ ਜਿਵੇਂ ਠੀਕ ਠਾਕ। ਅੱਛਾ ਕੋਈ ਬੰਦਾ ਕਹੇ ਹੁਣ ਜਿਵੇਂ ਤੁਸੀਂ ਇਹ ਖਰਾਸ ਸਾਂਭਿਆ ਹੋਇਆ ਹਾਂਜੀ ਤੇ ਬੜੀ ਗੱਲ ਆ, ਤੁਸੀਂ ਆਪ ਦਾ ਇੱਕ ਵਿਰਸਾ ਸਾਂਭਿਆ, ਇੱਕ ਪਛਾਣ ਸਾਂਭੀ ਆ। ਸਾਡੀ ਧਰਤੀ ਦੀ ਪਛਾਣ ਸੀ ਜੀ ਖਰਾਸ। ਤੇ ਉਹ ਜਿਵੇਂ ਖਰਾਸ ਦੇ ਉੱਤੇ ਰੌਣਕਾਂ ਲੱਗਦੀਆਂ ਸੀ, ਮੇਲੇ ਲੱਗਦੇ ਸੀ, ਢੱਗਿਆਂ ਦੇ ਜ਼ੋਰ ਹੁੰਦੇ ਸੀ, ਹਾਂਜੀ ਤੇ ਉੱਦਾਂ ਅੱਜ ਵੀ ਕਹਿੰਦੇ ਇਹਨਾਂ ਨੇ ਸਾਂਭਿਆ ਹੋਇਆ। ਸਾਲ ਦੇ ਵਿੱਚ 3 ਵਾਰੀ ਰੌਣਕ ਹੁੰਦੀ ਹੈ ਹਾਂਜੀ ਤੇ ਇਸ ਗੱਲ ਦੀ ਜੀ ਤੁਹਾਨੂੰ ਬੜੀ ਸ਼ਾਬਾਸ਼ ਹੈ। ਤੁਸੀਂ ਇੱਕ ਪੁਰਾਣੀ ਯਾਦ, ਇੱਕ ਦਾਸਤਾਨ ਸਾਂਭ ਕੇ ਰੱਖੀ ਹੈ। ਤੁਸੀਂ ਆਪ ਆਪਣੇ ਹੱਥਾਂ ਦੇ ਕਾਰੀਗਰ ਵੀ ਹੈ ਜੀ ਇਹ? ਆ ਪੱਥਾਂ ਦੇ ਆ ਆਪ ਹੀ ਤਿਆਰ ਕੀਤਾ ਜੀ। ਮੇਰਾ ਵਾਲਿਦ ਸਾਹਿਬ ਹੈ ਕਿ ਚਾਚੇ ਨੇ ਦੋ ਉਹ ਹੀ ਕੰਮ ਕਰਦੇ ਨੇ, ਕੋਈ ਟੁੱਟ ਵੱਜ ਜਾਵੇ ਜੋ ਕੁਝ ਉਹ ਹੀ ਸੈੱਟ ਕਰ ਲਈ। ਬਾਬਾ ਜੀ ਵੀ ਦੱਸ ਰਹੇ ਕਹਿੰਦੇ ਅਸੀਂ ਹੱਥਾਂ ਨਾਲ ਕਰ ਲਈਏ। ਆਪ ਹੀ ਕਰਦੇ ਨੇ ਜੀ। ਹੁਣ ਪਿਛਲੀ ਵਾਰੀ ਲੱਕੜ ਟੁੱਟੀ ਏ, ਹੂੰ ਇਹਨੂੰ ਫਿਰ ਲਿਆ ਕੇ ਟਾਲੀ ਦੀ ਤੇ ਫਿਰ ਅਰਜੈਂਟੀਨਾ ਬਣਾਈ, ਬਣਾ ਬਣਾ ਦਿੱਤੀ। ਗਾਦੀ ਅਗਰ ਟੁੱਟੀ ਸੀ ਅਰਜੈਂਟੀ ਬਣਾ ਲਈ ਲਿਆ ਕੇ ਲੱਕੜ। ਅੱਛਾ ਅੱਛਾ ਉਹ ਲੱਕੜ ਦਾ ਹੀ ਹੈ, ਜੇ ਜਲਦੀ ਲੱਭ ਕੇ ਜਲਦੀ ਬਣ ਗਈ ਬਸ। ਅੱਛਾ ਗਾਦੀ ਸਿੱਧੀ ਸਿੱਧੀ ਵੀ ਤੇ ਵਿੱਚ ਪੈ ਸਕਦੀ ਸੀ, ਆ ਜਿਹੜੇ ਦੋ ਪਾਸਿਆਂ ਦੇ ਉੱਤੇ ਬਾਈਆਂ ਪਾਈਆਂ। ਇਹ ਬਾਈਆਂ ਪਾਈਆਂ ਨੇ, ਉਹ ਚੂਲ ਹੁੰਦੀ ਏ, ਜਦੋਂ ਡੱਗਾ ਟੁਰਦਾ ਹੈ ਨਾ ਜ਼ੋਰ ਲੱਗਦਾ ਹੈ, ਇਹ ਟੁੱਟ ਵੀ ਜਾਂਦੀ। ਆ ਵਿੱਚੋਂ ਚੋਲ ਹੈ ਇੰਜ। ਉਹ ਬਰਾਂਡੇ ਦੇ ਵਿੱਚ ਇੱਕ ਪਈ ਹੋਈ ਹੈ, ਉਹਦੀ ਟੁੱਟੀ ਹੋਈ ਟੁੱਟ ਗਈ ਸੀ ਪਿਛਲੇ ਅੱਛਾ ਦਫਾ। ਅੱਛਾ ਬਾਬਾ ਜੀ ਕੀ ਕਹਿ ਰਹੇ? ਇਹਦੇ ਨਾਲ ਸਪੋਰਟ ਜਿਹੜੀ ਹੈ ਨਾ, ਸਪੋਰਟਾਂ ਸਾਈਡਾਂ ਤੋਂ ਵੀ ਟੁੱਟੇ ਨਾ ਚੋ। ਜਿਹੜੀ ਉਹ ਚੋਲ ਨਿਕਲੀ ਹੋਈ ਹੈ ਨਾ, ਉਹਨੂੰ ਇਹ ਕਾਬੂ ਰੱਖਦੀਆਂ। ਅੱਛਾ ਇਹ ਹੁਣ ਇੱਕ ਆ ਹੈ, ਸਪੋਰਟ ਦੀ ਵਜ੍ਹਾ ਤੋਂ ਇਹ ਕਾਬਲੇ ਹੋਰ ਸਿੱਖਿਆ ਹੋਇਆ। ਅੱਛਾ ਹਾਂ ਇੱਕ ਆ ਹੈ, ਦੋ ਕਾਬਲ। ਉਹ ਬਿਜਲੀ ਮਸਲਨ ਚੋਲ ਦੇ ਮਜ਼ਬੂਤੀ ਤਰ੍ਹਾਂ ਵਾਸਤੇ ਕਾਬਲੇ ਨੇ। ਹੋਰ ਕੋਈ ਨਹੀਂ। ਆ ਜਾਂ ਦੀ ਤਾਕਤ ਵਧਾਉਣ ਵਾਸਤੇ। ਹਾਂਜੀ ਉਹ ਬਿਲਕੁਲ। ਚੋਲ ਜਿਹੜੀ ਹੈ ਨਾ, ਉਹ ਪੈਸਾ ਨਿਕਲੀ ਹੋਈ। ਵਾਹ ਵਾਹ ਬੜੀ ਮਿਹਰਬਾਨੀ ਜੀ, ਬੜਾ ਚੰਗਾ ਲੱਗਾ। ਹਾਂ ਬੜਾ ਚੰਗਾ ਲੱਗਾ ਜੀ। ਅਸੀਂ ਖਰਾਸ ਤੁਸੀਂ ਐਡਾ ਸਾਂਭ ਕੇ ਰੱਖਿਆ, ਫਿਰ ਸਾਲ ਵਿੱਚ ਰੌਣਕਾਂ ਵੀ ਲਾਣੇ ਆ। ਤੇ ਇਹਦੀ ਉਚਾਈ ਹੈ ਜਿਹੜੀ ਇਹ ਪਤਾ ਕਿੰਨੀ ਹੈ? ਅੰਦਾਜ਼ਨ 10 ਫੁੱਟ ਹੈ ਹੀ ਮੇਰੇ ਖਿਆਲ। 10 ਕੁ ਫੁੱਟ ਹੈ। ਜੇ ਕਿਤੇ ਖਰਾਸ ਲਵਾਣਾ ਹੋਵੇ, ਬੰਦਾ ਪੁਰਾਣਾ ਖਰਾਸ ਕਿਤੋਂ ਲੱਭ ਲਵੇ, ਲੱਭ ਕੇ ਲੱਗ ਜਾਸੀ। ਲਾ ਦੋਗੇ ਤੁਸੀਂ? ਲੱਗ ਜਾਸੀ, ਲੱਗਣ ਤੋਂ ਕਿਹੜਾ ਰਹਿ ਜਾਣ। ਵਾਹ 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 ਚਲੋ ਅਸੀਂ ਕੋਈ ਖਰਾਸ ਅਸੀਂ ਵੀ ਤੁਹਾਨੂੰ ਅਸੀਂ ਕਰਦੇ ਤਾਂ ਨਹੀਂ ਲੈ ਤਾਂ ਵੇਂਦੇ ਇਧਰ ਨਹੀਂ ਮਰ। ਆ ਵੇਖਦੇ ਤਾਂ ਰਹੀਦੇ। ਚਲੋ ਚਲੋ ਨਹੀਂ ਹੈਗੇ ਸਾਰੇ ਕਾਰੀਗਰ, ਹੀ ਕਰ ਗਏ ਨੇ ਆਪਣੇ। ਇਹ ਪੂਰਾ ਪਿੰਡ ਕਾਰੀਗਰ ਆ। ਬਾਬਾ ਜੀ ਦੱਸਦੇ ਆ ਅੱਗੇ 10 ਖਰਾਸ ਸੀ ਇੱਥੇ, ਹੌਲੀ ਹੌਲੀ ਹੁਣ ਇੱਕ ਰਹਿ ਗਿਆ, ਇੱਕ ਵੀ ਚਲਾਉਂਦੇ ਆ। ਇੱਕ ਖਰਾਸ ਦਾ ਮਟੀਰੀਅਲ ਸਾਡੇ ਕੋਲ ਪਿਆ ਹੈ, ਅੱਛਾ ਅਸੀਂ ਪੁੱਟ ਕੇ ਰੱਖ ਦਿੱਤਾ ਸੀ। ਹਾਂ ਇੱਕ ਚਲਾਇਆ ਹੋਇਆ ਅੱਛਾ ਇੱਕ ਦਾ ਪਿਆ, ਤੇ ਠੀਕ ਹੈ। ਦੋ ਸ਼ੁਰੂ ਤੋਂ ਹੀ ਦੋ ਸੀ, ਦੋ ਸੀਗੇ। ਇੱਕ ਰੱਖ ਦਿੱਤਾ। ਇਹਦੇ ਪੈਰ ਨਗਰੇ ਜਾ ਆ ਹੁਣ ਕੋਈ ਬੰਦੇ ਨੇ ਬੜਾ ਤੰਗ ਕੀਤਾ ਉਹਨੂੰ ਦਿੱਤਾ ਕਿ ਪਿਆ ਸੀ। ਬਾਕੀ ਆ ਗਰਾਰੀਆਂ ਹਰ ਚੀਜ਼ ਪਈ ਆ ਚੀਜ਼ ਸਾਰਾ ਇਹ ਸੈਂਟਰ ਵਾਲਾ ਸਾਰਾ ਇਹ ਪਿਆ। ਅੱਛਾ ਚਲੋ ਬੜੀ ਮਿਹਰਬਾਨੀ ਜੀ। ਐਵੇਂ ਤੁਰੇ ਜਾਂਦੇ ਸੀਗੇ ਰਾਜ ਖਰਾਸ ਆਇਆ, ਸੋਚਿਆ ਵੀ ਯਾਰ ਚਲੋ ਵੇਖ ਲਈਏ, ਤੇ ਹੁਣ ਸਾਨੂੰ ਵੀ ਹਨੇਰਾ ਹੋ ਰਿਹਾ, ਗਾਂ ਵੀ ਜਾਣਾ, ਗਾਂ ਵੀ ਤੁਹਾਨੂੰ ਕੁਛ ਵਿਖਾਵਾਂਗੇ। ਤੇ ਇੱਕ ਜਿਹੜਾ ਨਾ ਉਰਸ ਮੇਲਾ ਹੋਵੇਗਾ ਨਾ, ਫਿਰ ਚਲੋ ਚੱਕਰ ਲਾਇਆ ਬੰਦਾ, ਫਿਰ ਲਾਵਾਂਗੇ, ਤੇ ਹੋਰ ਗੱਲ ਹੁੰਦੀ ਹੈ। ਚਲਦੇ ਤੇ ਆਵਾਂਗੇ, ਖਲੇ ਤੇ ਕਿਹੜਾ ਵੇ ਚਲਦੇ ਤੇ ਆਵਾਂਗੇ। ਤੇ ਇੱਥੇ ਬਟਨ ਦੱਬੋ ਜੀ, ਗਾਂ ਫਿਰ ਕੋਈ ਹੋਰ ਸ਼ਾਇਦ ਦਿਖਾਣੇ। अस्सलाम वालेकुम। ਸਿਆਣੇ ਕਹਿੰਦੇ ਵੀ ਇੱਕ ਚੋਪੜੀਆਂ ਤੇ ਉੱਤੋਂ ਦੋ ਦੋ, ਇਹਨੂੰ ਕਹਿੰਦੇ ਆ ਵੀ ਚੋਪੜੀਆਂ ਦੋ ਦੋ। ਬਈ ਬੂਟਾ ਅਮਰੂਦ ਦਾ ਤੇ ਫਲ 2 ਸਾਲ ਦੇ ਵਿੱਚ, ਜਿਹੜਾ ਫਲ ਲੋਕਾਂ ਨੇ ਝਾੜਿਆ ਨਾ ਤੇ ਇਸ ਟਾਈਮ ਇੱਕ ਜ਼ਿਮੀਂਦਾਰ ਨੇ ਉਹ ਫਲ ਲੈ ਕੇ ਵੇਚ ਰਿਹਾ, ਇਹਨੂੰ ਕਹਿੰਦੇ ਗਰਮੀ ਦਾ ਫਲ।
ਤੁਸੀਂ ਇਸ ਟਾਈਮ ਅਮਰੂਦ ਦੇ ਉੱਤੇ ਦੇਖ ਰਹੇ ਆ ਵੀ ਕਿੱਦਾਂ ਮਾਸ਼ਾਅੱਲਾ ਮੋਤੀਆਂ ਤਰ੍ਹਾਂ ਚਮਕ ਰਹੇ ਆ ਅਮਰੂਦ, ਤੇ ਇਦਾਂ ਹੀ ਸਾਰੇ ਬਾਗ 'ਚ ਇਦਾਂ ਹੀ ਲੱਗੇ ਆ। ਤੇ ਇਸ ਟਾਈਮ ਅਮਰੂਦ ਤੋੜਨ ਦਾ ਟਾਈਮ ਆ, ਸ਼ਾਮਾਂ ਦਾ ਟਾਈਮ ਆ। ਤੁਹਾਨੂੰ ਅਸੀਂ ਇਹ ਗੱਲ ਕੀਤੀ ਸੀ ਨਾ ਵੀ ਅਸੀਂ ਜਿਹੜੀ ਸ਼ਾਇਦ ਦੇਖਾਂਗੇ ਉਹ ਆ ਤੁਹਾਨੂੰ ਵੀ ਦਿਖਾਵਾਂਗੇ। ਤੇ ਅਮਰੂਦ ਤਾਂ ਥਾਂ ਥਾਂ ਤੇ ਖਲੋਤੇ ਆ, ਪਰ ਇਹ ਗਰਮੀ ਦਾ ਫਲ ਕੋਈ ਬੰਦਾ ਸਾਂਭਦਾ, ਕੋਈ ਤੋੜਦਾ। ਇਸ ਟਾਈਮ ਸਾਡੇ ਜ਼ਿਮੀਂਦਾਰ ਭਰਾ ਜੀ ਉਹ ਤੋੜ ਵੀ ਰਹੇ ਆ ਤੇ ਉਹ ਪੇਟੀਆਂ ਵੀ ਬਣਾ ਰਹੇ ਆ। ਮੈਂ ਤੁਹਾਡੀ ਗੱਲ ਵੀ ਕਰਾਨਾ ਵੀ ਇਹ ਕਿੱਦਾਂ ਚੱਲ ਰਿਹਾ। ਮਾਸ਼ਾਅੱਲਾ ਉਂਝ ਤੰਦਰੁਸਤ ਬੂਟੇ ਆ ਜੀ ਦੇਖਣ ਦੇ ਵਿੱਚ। अस्सलाम वालेकुम जी। ਭਾਜੀ ਕੀ ਨਾਮ ਤੁਹਾਡਾ? ਉਸਮਾਨ ਸਾਹਿਬ ਆ ਜਾਓ ਫਿਰ ਉੱਥੇ ਹੀ ਹੈ। ਅੱਛਾ ਇਹ ਪੱਤੇ ਤੋੜੇ ਆ ਇਹਦੇ ਚ ਰੱਖ? ਹਾਂਜੀ ਹਾਂਜੀ। ਅੱਛਾ ਤੇ ਉਸਮਾਨ ਸਾਹਿਬ ਤੁਸੀਂ ਆਪ ਹੀ ਤੋੜ ਰਹੇ ਆਪ ਹੀ ਕਰਦੇ? ਹਾਂਜੀ ਹਾਂਜੀ। ਆਪਣਾ ਰਕਬਾ ਆਪਣਾ ਬਾਗ? ਹਾਂਜੀ। ਅੱਛਾ ਤੇ ਇਸ ਟਾਈਮ ਆ ਦੇਖ ਰਹੇ ਹਾਂ ਅਮਰੂਦ ਦਿਖਾਓ ਜੀ ਮਾਸ਼ਾਅੱਲਾ ਬੜਾ ਸੋਹਣਾ ਸਾਈਜ਼ ਬਣਿਆ ਹੈ। ਅੱਛਾ ਗਰਮੀ ਦਾ ਫਲ ਇਹ ਵੀ 4 ਪੈਸੇ ਦੇ ਜਾਂਦਾ? ਹਾਂਜੀ ਹਾਂਜੀ, ਬੰਦਾ ਮਿਹਨਤ ਕਰੇ ਤੇ ਪੈਸੇ ਦੇ ਜਾਂਦਾ। ਤੇ ਇਸ ਟਾਈਮ ਇਹ ਪੇਟੀ ਕਿੰਨੇ ਕਿਲੋ ਦੀ ਹੈ? ਇਹ ਇਸ ਟਾਈਮ ਜਿਹੜਾ 8 ਤੋਂ 10 ਕਿਲੋ ਹੈ। ਤੇ ਇਹ ਕਿੰਨੇ ਕੁ ਦੀ ਵਿਕ ਰਹੀ ਹੈ? ਇਹ ਗਰਮੀ ਦਾ ਕੋਈ ਕਦੇ ਵੱਧ ਵੇ ਕਦੇ ਘੱਟ ਵੇ, 500-600 ਦੀ ਵਿਕ ਜਾਂਦੀ। 500-600 ਦੀ ਵਿਕ ਰਹੀ। ਤੇ ਇਹਨੂੰ ਬਿਮਾਰੀ ਤਾਂ ਨਹੀਂ ਇਸ ਫਲ ਨੂੰ ਬਹੁਤੀ ਆਉਂਦੀ? ਨਹੀਂ ਨਹੀਂ, ਸਪਰੇਵਾਂ ਬੰਦਾ ਕਰੇ ਨਾ ਤੇ ਬੰਦਾ ਇhtiyਾਤ ਕਰੇ ਤਾਂ ਗਰਮੀ ਤਾਂ ਬਚ ਵੀ ਜਾਂਦਾ। ਤੇ ਇਸ ਸਿਆਲੇ ਨਾਲੋਂ ਇਹ ਬਹੁਤੀ ਮਿਹਨਤ ਤੁਸੀਂ ਗਿਣਦੇ ਆ ਜਾਂ ਘੱਟ ਹੈ? ਇਹਨਾਂ ਤੇ ਜ਼ਿਆਦਾ ਮਿਹਨਤ ਕੀਤੀ ਜਾਂਦੀ ਗਰਮੀ ਵਾਲੇ ਤੇ ਨਾ। ਹਾਂ ਤੇ ਸਿਆਲ ਵਾਲੇ ਤੇ ਘੱਟ ਹੀ, ਸਪਰੇਵਾਂ ਥੋੜੀਆਂ ਜੇ ਘੱਟ ਵੱਧ ਦੀ ਕਿਤੇ ਮਾਰ ਲਈ ਕਿਤੇ ਨਹੀਂ। ਅੱਛਾ ਚਲੋ ਜੀ ਬੜੀ ਮਿਹਰਬਾਨੀ। ਉਸਮਾਨ ਸਾਹਿਬ ਦਾ ਇਸ ਟਾਈਮ ਕੰਮ ਦਾ ਟਾਈਮ ਆ, ਤੁਸੀਂ ਹਨੇਰਾ ਹੋ ਰਿਹਾ ਜੀ, ਬੜੀ ਮਿਹਰਬਾਨੀ। ਤੁਸੀਂ ਕਰੋ ਜੀ ਕੰਮ, ਅੱਲਾ ਰੋਜ਼ੀ 'ਚ ਬਰਕਤ ਦੇਵੇ। ਤੇ ਅਸੀਂ ਅਮਰੂਦ ਇੱਕ ਅੱਧਾ ਤੋੜ ਕੇ ਖਾ ਲਈਏ ਜੀ। ਨਹੀਂ ਉੱਥੋਂ ਤੋੜ ਕੇ ਖਾਣੇ ਆ ਜੀ। ਹਾਂ ਜੀ ਦੱਬ ਲਵਟ। ਬੜਾ ਸੋਹਣਾ ਫਲ ਲੱਗਾ ਜੀ ਮਾਸ਼ਾਅੱਲਾ ਇਸ ਟਾਈਮ। ਤੇ ਚਾਚਾ ਅਸੀਂ ਮੈਂ ਅਮਰੂਦ ਖਾਣਾ। ਅੱਛਾ ਤੇ ਤੈਨੂੰ ਅੱਜ ਕੀ ਵਿਖਾਇਆ ਜੀ? ਵਿਖਾਇਆ ਤਾਂ ਜੀ ਮਾਸ਼ਾਅੱਲਾ ਅੱਜ ਤਾਂ ਨਾ ਜੀ ਮੈਂ ਨਾ ਰੋਜ਼ ਤਾਜ਼ਾ ਹੋ ਗਿਆ ਜੀ। ਹਾਂਜੀ ਹਾਂਜੀ। ਸਭ ਤੋਂ ਪਹਿਲੇ ਤਾਂ ਜੀ ਜਿਹੜਾ ਵੇਖਿਆ ਨਾ ਟਰੈਕਟਰ ਹਾਂ ਸਨ 68 ਦਾ, ਤੇ ਹਜੇ ਤੱਕ ਉਹ ਦੋਆਂ ਟਰੈਕਟਰਾਂ ਦੇ ਸਿਰ 'ਚ ਮਾਰਦਾ। ਹਾਂ ਨਹੀਂ ਤਕੜਾ ਉਹ ਤਕੜਾ। ਫਿਰ ਉਹਦੀ ਤਾਕਤ, ਉਹਦਾ ਜਸਾਮਤ ਵੇਖੋ ਟਰੈਕਟਰ ਦੀ, ਉਹ ਬਹੁਤ ਤਕੜੀ ਆ, ਤਾਕਤ ਬੜੀ ਆ। ਤੇ ਖਰਚਾ ਕਹਿੰਦਾ ਜਿਹੜਾ ਸਾਰਾ ਹੀ ਹੈਗਾ ਇਹ ਫੀਡ ਜਿੰਨਾ ਖਰਚਾ, ਫੀਡ ਜਿੰਨਾ ਤਾਕਤ ਬਹੁਤ ਜ਼ਿਆਦਾ ਉਹਦੇ ਵਿੱਚ। ਤੇ ਉਹ ਵੀ ਇੱਕ ਨਾ ਲਾ ਜਵਾਬ ਹੀ ਚੀਜ਼ ਦੇਖੀ ਆ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਦੇਖਿਆ ਜੀ ਅਸੀਂ ਆ ਕੇ ਖਰਾਸ ਜਿਹੜਾ ਸੀਗਾ ਉਹ ਉਹਦੇ ਤੋਂ ਵੀ ਭਾਈ ਲਾਜਵਾਬ ਆ। ਪੁਰਾਣੀ ਦੇਖੋ ਜੀ ਉਹ ਲੋਹੇ ਦੀਆਂ ਚੀਜ਼ਾਂ, ਖਰਾਸ ਜਿਹੜਾ ਇਹਦੇ 'ਚ ਅੱਧਿਓਂ ਜ਼ਿਆਦਾ ਲੱਕੜ ਇਸਤੇਮਾਲ ਹੁੰਦੀ ਆ। ਤੇ ਉਹ ਬੰਦੇ ਨੂੰ ਅਸੀਂ ਪੁੱਛਿਆ ਤੇ ਉਹਨੇ ਕਿਹਾ ਵੀ ਜਿਹੜੀ ਉਤਲੀ ਅਸੀਂ ਛਤੀਰੀ ਪਾਈ ਆ ਨਾ, ਉਹ ਵੀ ਕਹਿੰਦਾ ਸੀ ਵੀ ਸਾਡੇ ਹੀ ਪਿਓ ਨੇ ਪਾਈ ਆ, ਅਸੀਂ ਉਹ ਵੀ ਨਹੀਂ ਪਾਈ ਕਿਤੇ, ਉਹ ਵੀ ਖਰੇ ਸਾਡੇ ਜੰਮਣ ਤੋਂ ਪਹਿਲਾਂ ਦੀ ਆ। ਬੰਦਾ ਉਹ ਵੀ 60-70 ਸਾਲ ਦਾ ਜਿਹੜਾ ਕਹਿ ਰਿਹਾ ਵੀ ਮੈਂ ਨਹੀਂ ਪਾਈ, ਸਾਡੇ ਵਾਲਦ ਨੇ ਪਾਈ ਸੀ ਇਹ। ਤੇ ਉਸ ਲੱਕੜ ਦੀ ਕਮਾਲ ਆ ਜਿਹੜੀ 50-60 ਸਾਲ ਤੋਂ ਉੱਤੇ ਖੜੀ ਆ। ਤੇ ਜਿਹੜਾ ਉਹ ਆਟਾ ਪੀਂਦੇ ਨੇ, ਫਿਰ ਉਹ ਦੱਸਦੇ ਵੀ ਸਾਡੇ ਪਿੰਡ 'ਚ 3 ਮੇਲੇ ਲੱਗਦੇ ਨੇ, 3 ਦਫਾ ਸਾਲ ਦੇ ਵਿੱਚ ਇੱਥੇ ਮੁਕਾਬਲਾ ਹੁੰਦਾ ਢੱਗਿਆਂ ਦਾ। ਤੇ ਦੇਖ ਲਓ ਜੀ ਉਸ ਲੱਕੜ ਦਾ ਹੀ ਕੰਮ ਆ ਨਾ, ਇੰਨੇ ਢੱਗਿਆਂ ਦੇ। ਹਾਂਜੀ ਢੱਗੇ ਜ਼ੋਰ ਲਾਉਂਦੇ ਆ, ਕੋਈ ਗਾਂਹ ਕੋਈ ਪਿਛਾਂ ਨੂੰ, ਫਿਰ ਗਾਜ਼ੀ ਉਹ ਲੱਕੜ ਦੀ ਖੜੀ ਆ। ਉਹ ਮੈਂ ਕਹਿੰਦਾ ਜੇ ਪੁਰਾਣੇ ਬੰਦੇ ਯਾਰ ਤਕੜੇ ਸੀ ਤੇ ਪੁਰਾਣੀਆਂ ਚੀਜ਼ਾਂ ਵੀ ਤਕੜੀਆਂ ਸੀ। ਲੱਕੜ ਦਾ ਤਾਂ ਗੱਲ ਕਰਦੇ ਆ ਕਿ ਜਿਹੜੀ ਲੱਕੜ ਨੂੰ ਪੂਰੇ ਵੱਤਰ ਦੇ ਉੱਤੇ ਲਾ ਕੇ ਪਾਇਆ ਹੋਵੇ ਨਾ, ਮੁੜ ਕੇ ਉਹ ਛੇਤੀ ਜਾਂਦੀ ਨਹੀਂ। ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ, ਅਮਰੂਦ ਵੀ ਖਾ ਲਏ ਅਸੀਂ। ਹਾਂਜੀ ਗਰਮੀਆਂ ਦਾ ਫਲ ਤੁਹਾਨੂੰ ਵਿਖਾਇਆ। ਤੇ ਉਮੀਦ ਆ ਵੀ ਅਸੀਂ ਹੁਣ ਜਿੱਥੇ ਚੱਲੇ ਅਸੀਂ ਚੱਲਦੇ ਹਾਂ ਉੱਥੇ ਰਾਹ ਦੇ ਵਿੱਚ ਜੋ ਅਸੀਂ ਵੇਖਿਆ ਤੁਹਾਨੂੰ ਵਿਖਾਤਾ। ਉਮੀਦ ਆ ਤੁਹਾਡੇ ਪਸੰਦ ਆਇਆ ਹੋਊਗਾ। ਦੁਆਵਾਂ 'ਚ ਯਾਦ ਰੱਖਿਓ ਜੀ। ਜਿੱਥੇ ਰਹੋ ਸੁਖੀ ਰਹੋ, ਰਾਜੀ ਰਹੋ, ਤਕੜੇ ਰਹੋ, ਮੌਜਾਂ 'ਚ ਰਹੋ। ਮੌਜਾਂ 'ਚ ਰਹੋ ਤੇ ਇਨਸ਼ਾਅੱਲਾ ਜੀਂਦੇ ਰਹਿ ਤੇ ਫਿਰ ਮਿਲਾਂਗੇ ਜੀ। ਬੜੀ ਮਿਹਰਬਾਨੀ। ਅੱਲਾ ਖੈਰ। ਅਮਰੂਦ ਖਾ ਲਾ। ਅਮਰੂਦ ਤਾਂ ਖਾਣੇ ਜੀ।